ਸੱਜਣੋ ਤੇ ਮਿੱਤਰੋ ਅਸਲਾਮ ਅਲੈਕਮ। ਤੁਹਾਡਾ ਮੇਜ਼ਬਾਨ ਅਜਮਲ ਸੱਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਪਾਕਿਸਤਾਨ ਦੀ ਧਰਤੀ ਬੜੀ ਜ਼ਰਖੇਜ਼ ਹੈ। ਇਸ ਧਰਤੀ ਨੇ ਕੋਈ ਵੀ ਸ਼ੋਭਾ ਹੋਵੇ, ਉਹ ਸ਼ੋਭਾ ਭਾਵੇਂ ਖੇਡਾਂ ਦਾ ਹੋਵੇ, ਭਾਵੇਂ ਤਾਲੀਮ ਦਾ ਹੋਵੇ ਤੇ ਭਾਵੇਂ ਸਿਆਸਤ ਦਾ ਹੋਵੇ, ਹਰ ਸ਼ੋਬੇ ਦੇ ਵਿੱਚ ਵੱਡੇ ਵੱਡੇ ਹੀਰੋਜ਼ ਤੇ ਲੀਜੈਂਡ ਪੈਦਾ ਕੀਤੇ ਨੇ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਪਾਕਿਸਤਾਨ ਦਾ ਨਾਂ ਰੌਸ਼ਨ ਕੀਤਾ ਹੈ। ਸਾਡੇ ਅੱਜ ਦੇ ਪ੍ਰਾਹੁਣੇ ਉਹ ਸ਼ਖਸੀਅਤ ਨੇ ਜਿਨ੍ਹਾਂ ਦਾ ਤਾਲੁਕ ਕ੍ਰਿਕਟ ਦੇ ਨਾਲ ਹੈ। ਉਹਨਾਂ ਨੇ ਕ੍ਰਿਕਟ ਦੇ ਮੈਦਾਨ ਵਿੱਚ ਇੱਕ ਅਲੱਗ ਤੇ ਮੁਨਫਰਿਦ ਮਕਾਮ ਹਾਸਲ ਕੀਤਾ। ਉਹਨਾਂ ਨੂੰ ਕਪਤਾਨਾਂ ਦਾ ਕਪਤਾਨ ਵੀ ਕਿਹਾ ਜਾਂਦਾ ਹੈ। ਉਹ ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਬਕ ਮੈਨੇਜਰ ਔਰ ਐਗਜ਼ੈਕਟਿਵ ਕਾਉਂਸਲ ਮੈਂਬਰ ਵੀ ਰਹਿ ਚੁੱਕੇ ਨੇ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਅਜ਼ਹਰ ਜ਼ੈਦੀ ਹੋਰਾਂ ਦੇ ਨਾਲ। ਘਰ ਪਹੁੰਚਣ ਤੇ ਅਜ਼ਹਰ ਜ਼ੈਦੀ ਸਾਹਿਬ ਨੇ ਸਾਡਾ ਇਸਤਕਬਾਲ ਕੀਤਾ। ਜ਼ੈਦੀ ਸਾਹਿਬ, ਪ੍ਰਾਹੁਣੇ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ। ਜੀ ਅਸੀਂ ਵੀ ਪੁਰਾਣੇ ਹਾਂ, ਥੈਂਕ ਯੂ ਵੈਰੀ ਮਚ ਕਿ ਤੁਸੀਂ ਮਲਕ ਸਾਹਿਬ ਤਸ਼ਰੀਫ ਲਿਆ। ਜ਼ੈਦੀ ਸਾਹਿਬ, ਬਚਪਨ ਤੋਂ ਸ਼ੁਰੂ ਕਰਨੇ ਆ। ਬਚਪਨ ਕਿਸ ਤਰ੍ਹਾਂ ਦਾ ਗੁਜ਼ਰਿਆ ਜਨਾਬ ਦਾ? ਦੇਖੋ ਜੀ, ਬਚਪਨ ਤੇ ਮਾਸ਼ਾਅੱਲਾ ਮੇਰੇ ਵਾਲਿਦ ਸਾਹਿਬ ਰੇਲਵੇ 'ਚ ਹੈਗੇ ਸੀ। ਜੀ ਹਾਂ। ਉਹ 59 'ਚ ਰਿਟਾਇਰ ਹੋ ਗਏ ਸੀ। ਅੱਛਾ। 59 'ਚ ਤੇ ਰੇਲਵੇ ਕਾਲੋਨੀ 'ਚ ਰਹਿੰਦੇ ਸੀ ਖਾਨੇਵਾਲ। ਉੱਥੋਂ ਮੈਂ ਤਾਂ ਲਾਹੌਰ ਪੈਦਾ ਹੋਇਆ ਇਸਲਾਮਾਬਾਦ। ਅੱਛਾ ਅੱਛਾ। ਔਰ ਰਿਹਾਇਸ਼ ਵੀ ਲਾਹੌਰ ਦੀ, ਰਹਿ ਵੀ ਇੱਥੇ, ਸਾਰੀ ਉਮਰ ਹੀ ਇੱਥੇ ਰਿਹਾ। ਪੱਕੇ ਲਾਹੌਰੀ ਹੋ? ਪੱਕੇ ਲਾਹੌਰੀ ਹੈ। ਤੇ 64 ਤੇ 65 ਸਮਝ ਲਓ, 9ਵੀਂ 64 ਸੀ, 65 'ਚ ਮੈਂ ਮੈਟ੍ਰਿਕ ਕੀਤਾ ਇਸਲਾਮਾਬਾਦ ਸਕੂਲ ਸਬਨਾਬਾਦ ਤੋਂ। ਅੱਛਾ ਜੀ। ਤੇ ਫਿਰ ਮੈਂ ਦਿਆਲ ਸਿੰਘ ਕਾਲਜ ਵਿੱਚ, ਲੇਕਿਨ ਉਹਦੇ ਵਿੱਚ ਜਿਹੜੀ ਅਚੀਵਮੈਂਟ ਸਮਝ ਲਓ, ਜਾਂ ਉਸ ਵੇਲੇ ਇੱਕ ਸ਼ੌਕ ਸੀ ਆਪਣੇ ਆਪ ਨੂੰ ਮਾਨੀਟਰ ਕਹਿਲਾਉਣ ਦਾ, ਲੀਡਰ ਕਹਿਲਾਉਣ ਦਾ। ਅੱਛਾ। ਫਰੰਟ ਤੇ ਲੀਡ ਕਰਨ ਦਾ ਸ਼ੁਰੂ ਤੋਂ ਹੀ ਸ਼ੌਕ ਸੀ। ਸਹੀ ਹੈ। ਤੇ ਉਸ ਵੇਲੇ ਮੈਂ ਮੈਟ੍ਰਿਕ ਕੀਤਾ 65 ਵਿੱਚ ਤੇ ਅਸੀਂ PNT ਕਾਲੋਨੀ ਸੀ, ਪੋਸਟ ਐਂਡ ਟੈਲੀਗ੍ਰਾਫ। ਜੀ ਹਾਂ। ਤੇ ਅਸੀਂ ਪਤਾ ਕੀਤਾ LRC ਤੋਂ ਕਿ ਯਾਰ ਕਿਹੜੀ ਨਾਮ ਤੋਂ ਅਸੀਂ ਖੇਲ ਸਕਨੇ ਤੇ ਸਾਨੂੰ ਫਾਇਦਾ ਹੋਵੇ। ਉਹਨਾਂ ਨੇ ਕਿਹਾ ਜੀ ਤੁਸੀਂ PNT ਇੱਕ ਟੀਮ ਹੈ, ਉਹ ਬੰਦ ਹੋ ਗਈ, ਉਹਦੇ ਨਾਂ ਤੇ ਤੁਸੀਂ ਖੇਲ ਲਓ। ਤੇ ਕ੍ਰਿਕਟ ਦਾ ਬਚਪਨ ਤੋਂ ਹੀ ਸ਼ੌਕ ਸੀ ਤੁਹਾਨੂੰ? ਸਰ ਜੀ, ਅਗਰ ਅੱਜ ਕੱਲ੍ਹ ਵੀ ਮੈਂ ਸਮਝਦਾ ਅਗਰ ਤੁਹਾਨੂੰ ਬਚਪਨ ਤੋਂ ਹੀ ਸ਼ੌਕ ਨਾ ਹੋਵੇ, ਉਹ ਪਲੇਅਰ ਵੀ ਉਹੀ ਬਣਦੇ ਨੇ ਜਿਨ੍ਹਾਂ ਨੂੰ ਬਚਪਨ ਤੋਂ ਹੀ ਸ਼ੌਕ ਹੋਵੇ। ਤੇ ਸਾਨੂੰ ਸ਼ੁਰੂ ਤੋਂ ਹੀ ਇਹ ਸ਼ੌਕ ਸੀ ਕਿ ਜ਼ਰਾ ਯਾਰ ਕਪਤਾਨੀ ਕਰੀਏ, ਲੀਡਰਪਣਾ ਕਰੀਏ। ਨਹੀਂ, ਸਕੂਲ ਦੀ ਸਤਹ ਤੋਂ ਹੀ? ਸਕੂਲ ਤੋਂ ਹੀ ਜੀ, ਸਕੂਲ ਤੋਂ ਇਸਲਾਮੀਆ ਸਕੂਲ ਸਬਨਾਬਾਦ ਸੀ। ਸਹੀ ਹੈ। ਤੇ ਉਹਦੇ ਵਿੱਚ ਮੇਰੇ ਵਾਲਿਦ ਸਾਹਿਬ ਨੇ ਬਲਕਿ ਮੈਨੂੰ ਕਹਿੰਦਾ ਤੂੰ ਖੇਡਦਾ ਹੀ ਰਹਿਣਾ, ਜਾ ਕੇ ਕਦੇ ਕੰਮ ਸਿੱਖ। ਘਰੋਂ ਡਾਂਟ ਛਾਂਟ ਨਹੀਂ ਸੀ ਪੈਂਦੀ? ਹਰ ਵੇਲੇ ਕ੍ਰਿਕਟ ਖੇਡਦੇ ਰਹਿੰਦੇ ਸੀ। ਤੇ ਉਹਨਾਂ ਦੇ ਮਤਲਬ ਸਮਝ ਲਓ 66 ਵਿੱਚ 65 ਵਿੱਚ ਮੈਂ ਸੈਕਟਰ ਵਾਰਡਨ ਸੀ, 65 ਦੀ ਜੰਗ ਵਿੱਚ। ਅੱਛਾ। ਔਰ 10ਵੀਂ ਦਾ ਸਟੂਡੈਂਟ ਸੀ। ਵਾਹ। ਔਰ ਮਾਦਰੇ ਮਿਲਤ ਦਾ ਮੈਂ ਏਜੰਟ ਸੀ, ਪੋਲਿੰਗ ਏਜੰਟ। ਔਰ KH ਖੁਰਸ਼ੀਦ ਸਾਹਿਬ ਨੇ ਬਣਾਇਆ ਸੀ, ਉਹ ਜਿਹੜੇ ਆਜ਼ਾਦ ਕਸ਼ਮੀਰ ਦੇ ਸਦਰ ਵੀ ਰਹੇ। ਨੀਲੇ ਗੁੰਬਦ 'ਚ ਉਹਨਾਂ ਦਾ ਦਫ਼ਤਰ ਸੀ। ਤੇ ਇਹਦਾ ਮਤਲਬ ਹੈ ਕਿ ਬਚਪਨ ਤੋਂ ਹੀ ਬੜੇ ਤੁਸੀਂ ਇਨਕਲਾਬੀ ਕਿਸਮ ਦੇ ਬੰਦੇ ਸੋ, ਹਰ ਕਿਸਮ ਦਾ ਜਨੂਨ ਕਰਕੇ ਦਿਖਾਓ ਕੁਝ। ਅੱਛਾ। ਮਹਿਸੂਸ ਹੋਈ ਕਿ ਯਾਰ ਮੈਂ ਦਿਆਲ ਸਿੰਘ ਕਾਲਜ ਵੀ ਗਿਆ, ਠੀਕ ਹੈ, ਪੰਜਾਬ ਯੂਨੀਵਰਸਿਟੀ ਇਮਤਿਹਾਨ ਵੀ ਦਿੱਤੇ, ਠੀਕ ਹੈ, ਸ਼ਾਇਦ ਪੜ੍ਹਾਈ ਸ਼ਾਇਦ ਨੇ ਨਹੀਂ ਆਲਾ ਹੈਗੀ ਸੀ, ਵਰਨਾ ਸ਼ਾਇਦ ਉਸ ਪਾਸੇ ਕਿਤੇ ਨਿਕਲ ਜਾਂਦੇ। ਤੇ ਕਿਸੇ ਕਿਹਾ ਨਹੀਂ ਯਾਰ ਇਹੀ ਫੀਲਡ ਹੈ। ਤੇ ਇਸ ਫੀਲਡ ਤੋਂ ਵੀ ਕੋਈ ਗਿਲਾ ਨਹੀਂ ਹੈਗਾ। ਗਿਲਾ ਇਸ ਕਰਕੇ ਨਹੀਂ ਹੈਗਾ ਕਿ ਯਕੀਨ ਤੁਸੀਂ ਕਰੋਗੇ ਕਿ ਜਦੋਂ ਅਸੀਂ PNT ਬਣਾਈ ਹੈ, ਪੋਸਟ ਐਂਡ ਟੈਲੀਗ੍ਰਾਫ ਜੋ ਤੁਸੀਂ ਕਹਿ ਰਹੇ ਹੋ, ਉਹਨੂੰ ਅਸੀਂ ਦੇਖਿਆ ਕਿ ਯਾਰ ਇਹ ਚੇਂਜ ਕਿਸ ਤਰ੍ਹਾਂ ਹੋ ਸਕਦਾ, ਤੇ ਉਹਨੂੰ ਅਸੀਂ ਪੈਂਥਰ ਐਂਡ ਟਾਈਗਰ ਕਰਤਾ। ਤੇ ਉਹਦੇ ਵਿੱਚ ਬੰਦੇ ਮੁੰਡੇ ਆਉਣੇ ਸ਼ੁਰੂ ਹੋ ਗਏ, ਛੋਟੇ ਛੋਟੇ 8ਵੀਂ 9ਵੀਂ 10ਵੀਂ ਦੇ, ਤੇ ਟੀਮ ਇੱਕ ਅੱਛੀ ਬਣ ਗਈ। ਤੇ ਉਹ ਸਾਡੀ ਰਜਿਸਟਰ ਵੀ ਹੋ ਗਈ LRC, ਤੇ LC ਹੁੰਦੀ ਸੀ ਉਸ ਵੇਲੇ। ਤੇ ਉਹਦੇ ਸਾਨੂੰ ਅਸੀਂ 2 ਵਾਰੀ ਵਿਨਰ ਹੋਏ ਜੂਨੀਅਰ ਲੀਗ ਦੇ। ਉਸ ਵੇਲੇ ਹੁੰਦੀ ਸੀ ਵਜ਼ੀਰ ਅਲੀ ਤੇ ਲੀਗ ਜੂਨੀਅਰ ਤੇ ਸੀਨੀਅਰ, ਉਹਦੇ ਬੜੀ ਮਸ਼ਹੂਰ ਲੀਗ ਹੁੰਦੀ ਸੀ। ਔਰ ਉੱਥੋਂ ਹੀ ਪਲੇਅਰ ਬਣਦਾ ਸੀ। ਤੇ ਬਹੁਤ ਅੱਲਾ ਦਾ ਅਹਿਸਾਨ ਹੈ, ਸ਼ੁਕਰ ਹੈ ਕਿ ਇੱਕ ਚੀਜ਼ ਪਹਿਲੇ ਟੈਲੀਫੋਨ ਡਿਪਾਰਟਮੈਂਟ ਜੁਆਇਨ ਕੀਤਾ, ਫਿਰ ਇਨਕਮ ਟੈਕਸ ਕੀਤਾ। ਤੇ ਇਨਕਮ ਟੈਕਸ ਤੁਸੀਂ ਇਨਕਮ ਟੈਕਸ ਡਿਪਾਰਟਮੈਂਟ ਦੇ ਵੀ ਕਪਤਾਨ ਰਹੇ? ਮੈਂ ਜੀ 7 ਸਾਲ ਫਸਟ ਕਲਾਸ ਦੀ ਕਪਤਾਨੀ ਕੀਤੀ। ਨਹੀਂ ਤਾਂ ਇਨਕਮ ਟੈਕਸ ਡਿਪਾਰਟਮੈਂਟ 'ਚ ਬਕਾਇਦਾ ਜੌਬ ਕੀਤੀ ਸੀ? ਸਰ ਜੀ, ਮੈਂ ਜੌਬ ਕੀਤੀ ਸੀ, ਲੇਕਿਨ ਜਿਨ੍ਹਾਂ ਨੂੰ ਖਿਲਾਇਆ ਸੀ ਉਹਦੇ ਵਿੱਚ ਵਸੀਮ ਰਾਜਾ ਸਾਹਿਬ ਵੀ ਖੇਲੇ ਨੇ, ਉਹਦੇ ਸਾਦਤ ਅਲੀ ਵੀ ਖੇਲਿਆ, ਅਸ਼ਰਫ ਅਲੀ ਵੀ ਖੇਲਿਆ, ਅਲੀਮ ਡਾਰ ਵੀ ਖੇਲਿਆ, ਹਸਨ ਰਜ਼ਾ ਵੀ ਖੇਲਿਆ, ਆਮਨ ਨਜ਼ੀਰ ਸਾਹਿਬ, ਹੋਰ ਬਹੁਤ ਸਾਰੇ ਬੰਦੇ ਖੇਲੇ ਨੇ ਜਿਹੜੇ ਬੜੇ ਬੜੇ ਨਾਮ ਨੇ, ਜਿਹੜੇ ਟੈਸਟ ਕ੍ਰਿਕਟਰ ਬਣੇ ਨੇ। ਜ਼ੈਦੀ ਸਾਹਿਬ, ਤੁਸੀਂ ਸਾਰਾ ਇੰਨੀ ਮਤਲਬ ਤੁਹਾਡੀ ਸਟਰਗਲ ਲਾਈਫ ਹੈ, ਤੇ ਸ਼ੁਰੂ ਦੇ ਵਿੱਚ ਘਰੋਂ ਵੀ ਕੋਈ ਸਪੋਰਟ ਮਿਲੀ, ਜਾਂ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਕਿ ਵਾਲਦ ਸਾਹਿਬ ਤੇ ਡਾਂਟਦੇ ਹੁੰਦੇ ਸਨ ਕ੍ਰਿਕਟ ਖੇਲਣ ਤੋਂ? ਉਸ ਵੇਲੇ ਮੈਂ ਇਨਕਮ ਟੈਕਸ ਵਿੱਚ ਹੋ ਗਿਆ ਨਾ, ਤੇ 8-10 ਹਜ਼ਾਰ ਤਨਖਾਹ ਲੱਭਣ ਲੱਗ ਪਈ। ਤੇ ਉਹੀ ਪੈਸੇ ਟੀਮ ਤੇ ਲਾਣੇ, ਘਰ ਨੂੰ ਜ਼ਰੂਰਤ ਨਹੀਂ ਸੀ ਸ਼ਾਇਦ। ਅੱਛਾ। ਉਹਦੇ ਬਾਅਦ ਫਿਰ 8 ਆਨੇ ਮੁੰਡਿਆਂ ਕੋਲੋਂ ਇਕੱਠੇ ਕਰਨੇ, 8 ਆਨੇ ਤੇ ਰੁਪਿਆ ਤੇ ਦੂਸਰੀ ਟੀਮ ਨੂੰ ਬੁਲਾ ਕੇ ਲੰਚ ਕਰਾ ਦੇਣਾ। ਤੇ ਲੰਚ ਸਭ ਨੂੰ ਪਤਾ
ਨਾਨ ਚਨੇ, ਹਲੀਮ ਨਾਨ ਤੇ ਜਿਹੜਾ ਸਵੀਟ ਡਿਸ਼ ਸੀ ਨਾ ਉਹ ਖਰਬੂਜ਼ੇ ਹੁੰਦੇ ਸੀ। ਸਹੀ ਹੈ। ਇਹ ਸਵੀਟ ਡਿਸ਼ ਹੁੰਦੀ ਸੀ। ਹਕੀਕਤ ਹੈ ਨਾ, ਔਰ ਪਲੇਅਰ ਵੀ ਉਹੀ ਬਣੇ ਨੇ, ਯਾਦ ਰੱਖਣਾ। ਹਕੀਕਤਨ ਮੈਂ ਤੁਹਾਨੂੰ ਸਹੀ ਦੱਸਿਆ, ਹੁਣ ਤੇ ਹਰ ਬੰਦਾ ਕਹਿੰਦਾ ਨਾ 14 ਕਰੋੜ 15 ਕਰੋੜ 20 ਕਰੋੜ, ਉਹ ਸੀ ਅਸਲ ਸੀੜੀ। ਬਿਲਕੁਲ ਸਹੀ ਹੈ। ਠੀਕ ਹੈ। ਅਲੀਮ ਡਾਰ ਸਾਹਿਬ ਮੇਰੇ ਕੋਲ ਆਏ, ਐਹਸਨ ਰਜ਼ਾ ਸਾਹਿਬ ਆਏ, ਮੇਰੇ ਇਹ ਅਮਨ ਜੀ ਇੱਥੇ ਆਏ ਸੀ। ਉਹ ਯਕੀਨ ਕਰੋ ਤੁਸੀਂ, ਉਹਨੂੰ ਮੈਂ ਉਂਝ ਹੀ ਲੈ ਗਿਆ ਸੀ PCB ਕਿ ਯਾਰ ਇਹਦੇ ਕੋਲ ਗੇਂਦਾਂ ਕਰਾ ਲਓ। ਕਹਿੰਦਾ ਕੀ ਹੈਗਾ? ਮੈਂ ਕਿਹਾ ਫਾਸਟ ਬੋਲਰ ਹੈ। ਤੇ ਵਸੀਮ ਅਕਰਮ ਤੇ ਵਕਾਰੀ ਉਹਨਾਂ ਖੜੇ ਸੀ ਤੇ ਉਹਨਾਂ ਨੇ ਕਿਹਾ ਯਾਰ ਇਹਨੂੰ ਪਲੇਅਰ ਦਾ ਨਾਮ ਮੈਂ ਨਹੀਂ ਲੈਂਦਾ। ਉਹਨੇ ਕਿਹਾ ਇਹਨੂੰ ਗੇਂਦ ਮਾਰ ਦੇਗਾ। ਉਹਨੇ ਜਾਣ ਕੇ ਥੋੜੀ ਲੱਗਦੀ, ਲੇਕਿਨ ਇਹਨੇ ਗੇਂਦ ਕੀਤੀ ਉਠਾ ਕਰਕੇ। ਉਹਨਾਂ ਨੇ ਜਾ ਕੇ ਬੋਰਡ 'ਚ ਕਿਹਾ ਕਿ ਜੀ ਇਹਨੂੰ 17ਵਾਂ ਬੰਦਾ, 16 ਦੀ ਟੀਮ ਜਾ ਰਹੀ ਹੈ, ਇਹਨੂੰ 17ਵਾਂ ਪ੍ਰੈਕਟਿਸ ਵਾਸਤੇ ਭੇਜ ਦਿਓ, ਪ੍ਰੈਕਟਿਸ ਵਾਸਤੇ। ਤੇ ਉੱਥੇ ਟੈਸਟ ਖੇਲ ਗਿਆ ਸੀ ਔਰ ਹੈਟ੍ਰਿਕ ਕਰ ਗਿਆ ਸੀ। ਬਹੁਤ ਸਾਰੇ ਖਿਡਾਰੀਆਂ ਨੂੰ ਨਾ ਆਫ ਦੀ ਫੀਲਡ ਲੋੜ ਹੈ ਸਮਝਾਉਣ ਦੀ। ਇਹ ਬਹੁਤ ਸਾਰੇ ਬੰਦਿਆਂ ਨੂੰ ਮੈਂ ਕਿਉਂ, ਮੇਰੇ ਨਾਲ ਕਿਹੜੀ ਟੀਮ ਸੀ ਪਤਾ ਤੁਹਾਨੂੰ? 98 ਵਿੱਚ। ਜੀ। ਵਸੀਮ ਅਕਰਮ, ਵਕਾਰ ਯੂਨਸ, ਸਈਦ ਅਨਵਰ, ਇਜਾਜ਼ ਅਹਿਮਦ, ਇਹ ਸਾਰੇ ਉਹ ਜਿਹੜੇ ਵੱਡੇ ਪਲੇਅਰ ਸੀ ਸਾਰੇ ਨਾਮੀ, ਜੋ ਹੁਣ ਲੈਜੈਂਡ ਨੇ ਇਸ ਵੇਲੇ। ਤੇ ਮੈਂ ਉਹਨਾਂ ਨੂੰ ਹੈਡ ਟੂ ਫੁੱਟ ਜਾਣਦਾ ਸੀ। ਦੇਖੋ ਮੈਂ ਜਿੰਨੀ ਕ੍ਰਿਕਟ ਖੇਲੀ ਹੈ ਨਾ, ਮੈਂ ਕਪਤਾਨੀ 'ਚ ਬੜਾ ਸ਼ੌਕ ਸੀ, ਬੜੇ ਕੱਪ ਜਿੱਤੇ, ਇੱਥੇ ਵੀ ਲੱਗੇ ਨੇ, ਉਸ ਪਾਸੇ ਵੀ ਤੁਹਾਨੂੰ ਦੱਸਣਾ ਬੜੇ ਕੱਪ ਲੱਗੇ ਨੇ। ਲੇਕਿਨ ਸ਼ਾਇਦ ਮੈਂ ਉਹ ਵਾਲਾ ਪਲੇਅਰ ਨਹੀਂ ਸੀ ਕਿ ਮੈਨੂੰ ਕੋਈ ਵਨਡੇ ਖਿਲਾਉਂਦਾ। ਔਰ ਉਸ ਵਾਲੀ ਮੁਸ਼ਕਿਲ ਵੀ ਬਹੁਤ ਸੀ। ਆਸਿਫ ਇਕਬਾਲ ਖੇਡ ਰਿਹਾ, ਮਾजिद खां ਖੇਡ ਰਿਹਾ, ਉਹ ਖੇਡਦੇ ਸ਼ਾਇਦ ਉਹ ਇਸ ਕਾਬਲ ਨਹੀਂ ਸੀ। ਲੇਕਿਨ ਇਹ ਸੀ ਜਸਤੂਜੂ ਸੀ ਯਾਰ, ਕਪਤਾਨੀ ਕਰਨੇ ਆ, ਕੱਪ ਚੁੱਕਿਆ, ਫੋਟੋ ਲੱਗ ਰਹੀ ਹੈ ਅਖਬਾਰ ਵਿੱਚ। ਤੇ ਉਸ ਵੇਲੇ ਤਾਂ ਤੁਹਾਨੂੰ ਪਤਾ ਅਖਬਾਰ ਦੀ ਫੋਟੋ ਬੜੀ, ਅਖਬਾਰ ਦੀ ਫੋਟੋ ਦੀ ਬੜੀ, ਤੇ ਅੱਲਾ ਦਾ ਬੜਾ ਕਰਮ ਹੁੰਦਾ ਸੀ ਕਿ ਅਖਬਾਰ ਦੇ ਕਲਰਡ ਪੇਜ 'ਚ ਫੋਟੋ ਲਾਈ ਤੇ ਸਾਰਿਆਂ ਨੂੰ ਦਿਖਾਉਂਦੇ ਫਿਰ ਦੇਣਾ ਕਿ ਉਹਨਾਂ ਨੇ ਅਸੀਂ ਦੇਖੀ, ਅਸੀਂ ਖੁਦ। ਤੇ ਇਹ ਹੌਸਲਾ ਵੱਧਦਾ ਸੀ। ਉਹਦਾ ਕੀ ਸਿਲਾ ਮਿਲਿਆ ਕਿ ਇਹ ਸਟਾਰ ਲੱਗ ਗਿਆ ਪਾਕਿਸਤਾਨ। ਖਿਲਾੜੀ 'ਚ ਨਹੀਂ ਲੱਗਿਆ, ਮੈਨੇਜਮੈਂਟ ਵਿੱਚ ਲੱਗ ਗਿਆ। ਤੇ ਇਹ ਅਚੀਵਮੈਂਟ ਹੈ। ਸਹੀ ਹੈ। ਠੀਕ ਹੈ। ਫਿਰ ਜਦੋਂ ਮੈਂ ਦੇਖਿਆ ਕਿ ਯਾਰ ਕੰਮ ਕੋਈ ਠੀਕ ਹੈ, ਤੇ ਅੱਬਾ ਨੇ ਮੈਨੂੰ ਕਿਹਾ ਕਿ ਬੇਟਾ ਇਨਕਮ ਟੈਕਸ 'ਚ ਹੈ ਤੇ ਰਿਸ਼ਵਤ ਨਹੀਂ, ਫਿਰ ਬੱਚਿਆਂ ਤੱਕ ਪਹੁੰਚੇਗੀ। ਮੈਂ ਘਰੋਂ ਗੇਂਦਾਂ ਵੇਚਣੇ ਸ਼ੁਰੂ ਕਰ ਦਿਆ। ਸਿਆਲਕੋਟ ਇੱਕ ਟੂਰਨਾਮੈਂਟ ਹੁੰਦਾ ਸੀ ਕੌਨਲੇ, ਉਹ ਖੇਡਣ ਗਿਆ। ਉੱਥੇ ਗਰਾਊਂਡ ਗੇਂਦਾਂ ਬਣ ਰਹੀਆਂ ਸੀ। ਮੈਂ ਕਿਹਾ 5-2 ਦਰਜਨ ਗੇਂਦਾਂ ਦੇ ਦਿਓਗੇ? ਉਹਨੇ ਕਿਹਾ ਨਾ ਇਹ ਅਸੀਂ ਆਰਡਰ 'ਤੇ ਬਣਾਉਂਦੇ। ਅੱਛਾ। ਤੇ ਮੈਂ ਕਿਹਾ ਅਗਲਾ ਮੈਚ ਸਾਡਾ ਕਹੀ ਉਦੋਂ ਦੇ ਦਿਓਗੇ? ਮੈਂ ਐਡਵਾਂਸ ਦੇ ਕੇ ਆਇਆ, 12 ਗੇਂਦਾਂ ਲਿਆ ਘਰ। ਮੈਂ ਕਹਿ ਤਾ ਘਰ ਕਿ ਜਿਹੜਾ ਬੰਦਾ ਆਇਆ ਨਾ ਉਹਨੂੰ 20 ਰੁਪਏ ਦੀ ਗੇਂਦ ਦੇ ਦਿੱਤੀ, ਤੇ ਸਾਨੂੰ ਪਈ ਸੀ 15 ਦੀ ਜਾਂ 12 ਦੀ। 8 ਰੁਪਏ ਪਰ ਗੇਂਦ ਬਚਣੀ ਸ਼ੁਰੂ ਹੋ ਗਈ। ਮੈਂ ਕਿਹਾ ਤੇ ਯਾਰ ਬੜਾ ਅੱਛਾ। ਮੇਰੀ ਅੰਮੀ ਕਹਿੰਦਾ ਇਹ ਕਿਸ ਪਾਸੇ ਲਾਤਾ? अब मैं गेंदा बेचना। मैं कहा अम्मी पैसे पकड़ने हैं, बाकी गेंद पकड़ा देनी। ਉਹਦੇ ਬਾਅਦ ਫਿਰ 8 ਦਰਜਨ, ਫਿਰ 12 ਦਰਜਨ, ਫਿਰ 20 ਦਰਜਨ। ਅੱਛਾ, ਇਹ ਜਿਹੜਾ ਕ੍ਰਿਕਟ ਦੇ ਸਮਾਨ ਦਾ ਸ਼ੌਕ ਹੈ ਸੇਲ ਕਰਨ ਦਾ, ਇਹ ਉੱਥੋਂ ਪੈਦਾ ਹੋਇਆ ਸਰ? ਉਹਦੇ 'ਚ ਇਹ ਪੈਦਾ ਹੋਇਆ ਕਿ ਇਹ ਤਾਂ ਅਰਨਿੰਗ ਜਿਹਨੇ ਹਲਾਲ ਦੀ ਰੋਜ਼ੀ ਹੈ। ਹਲਾਲ ਦੀ ਰੋਜ਼ੀ। ਉਹਦੇ ਬਾਅਦ ਫਿਰ ਕੋਈ ਥੋੜੇ ਜਿਹੇ ਪੈਡ ਲਿਆਏ, ਫਿਰ ਥੋੜੇ ਜਿਹੇ ਗਲਵਜ਼ ਲਿਆਏ ਘਰ। ਬਿਲਕੁਲ ਸਹੀ। ਵੱਡੀ ਅਲਮਾਰੀ ਲੱਗ ਕੇ ਤਾਂ ਬੰਦੇ ਆ ਕੇ ਲੈ, ਕੀਮਤਾਂ ਮੈਂ ਲਿਖਤੀਆਂ ਸੀ ਪੱਕੀਆਂ। ਮੈਂ ਕਿਹਾ ਅੰਮੀ ਪੈਸੇ ਜਿਹੜਾ ਦੇਵੇ ਦੇ ਦੇ। ਸਿਸਟਰ ਨੂੰ ਵੀ ਪਤਾ ਸੀ। ਉਹਨੇ ਕਿਹਾ ਬੇਟੇ ਇੱਥੇ ਪੈਸੇ ਪਕੜੋ, ਦੇ ਦੇ। ਉੱਥੋਂ ਫਿਰ ਇੱਕ ਸ਼ੌਕ ਪੈਦਾ ਹੋਇਆ। ਫਿਰ ਮੇਰਾ ਇੱਕ ਦੋਸਤ ਆਇਆ, ਉਹਨੇ ਕਿਹਾ ਭਾਂਜੀ ਦੁਕਾਨ ਹੀ ਪਾ ਲਓ। ਮੈਂ ਕਿਹਾ ਯਾਰ ਬੜਾ ਕਿਰਾਇਆ ਯਾਰ, 350 ਕਿਰਾਇਆ ਸੀ। 350 ਮੇਰੇ ਖਿਆਲ 1971 'ਚ ਬਣਾਈ ਸੀ ਤੁਸੀਂ ਦੁਕਾਨ? 71 ਬਣਾਈ ਸੀ। ਤੇ ਉਹਦੇ ਬਾਅਦ ਮੈਂ ਜਨਾਬ ਇੱਕ ਛੋਟੀ 350 ਦੀ ਦੁਕਾਨ ਸੀ। ਥੋੜ੍ਹੇ ਜਿਹੇ 7000 ਰੁਪਏ ਉਹਦੀ ਉਹ ਸੀ ਐਡਵਾਂਸ ਜਿਹੜੇ ਜਾਂਦੇ ਨੇ। ਲੇਕਿਨ ਮੈਂ ਉਹਨੂੰ ਮੈਂ ਬਣਾਇਆ। ਜੈਸੇ ਹੀ ਥੋੜ੍ਹਾ ਜਿਹਾ ਅੱਗੇ ਗਿਆ ਨਾ, ਤਾਂ ਮੈਨੂੰ ਇੱਕ ਬੰਦੇ ਨੇ ਕਿਹਾ ਕਪਤਾਨ ਜੀ ਜੱਜ ਸਾਹਿਬ, ਉੱਥੇ ਮੈਂ ਬਾਰ-ਬਾਰ ਤੁਹਾਨੂੰ ਕਹੀ ਜਾ ਰਿਹਾ ਨਾ ਕਪਤਾਨ ਜੀ, ਮੈਨੂੰ ਕਹਿੰਦਾ ਹੀ ਕਪਤਾਨ ਜੀ ਨੇ, ਮੇਰੇ ਬੂਟੇ ਵੀ ਆਈ ਚੜਿਆ। ਜੀ। ਤੇ ਉਹ ਕਹਿੰਦੇ ਜੀ ਇਹਨੂੰ ਨਾ ਡਬਲ ਕਰ ਲਓ, ਨਾਲ ਦੀ ਦੁਕਾਨ ਖਾਲੀ ਹੋਈ, ਤੁਸੀਂ ਇਹ ਲੈ ਲਓ। ਮੈਂ ਕਿਹਾ ਯਾਰ ਉਹ ਤਾਂ ਕਹਿ ਰਹੀ ਜੀ ਆਂਟੀ ਸੀ ਕਿ ਇਹਦੇ ਮੈਂ ਲਵਾਂਗੀ 2-3 ਹਜ਼ਾਰ, ਇਹ ਤਾਂ ਹੋ ਜਾਏਗਾ 4000 ਕਿਰਾਇਆ। ਉਹਨੇ ਕਪਤਾਨ ਜੀ ਇਹ ਲੈ ਲਓ, ਜਗ੍ਹਾ ਠੀਕ। ਉਹਦੇ ਦੌਰਾਨ ਮੇਰਾ ਇੱਕ ਦੋਸਤ ਆਇਆ ਸੀ, ਕਬਾਨਾ ਹੋਟਲ ਦੇ ਮਾਲਿਕ ਸੀ। ਉਹ ਕਹਿੰਦਾ ਯਾਰ ਚੈਪਲ ਤੇ ਲਿੱਲੀ ਆਏ ਨੇ ਮੇਰੇ ਦੋਸਤ ਨੇ, ਇਫਤਤਾਹ ਕਰਾ ਦਾਂ? ਮੈਂ ਕਿਹਾ ਹੋ ਜਾਏਗਾ। ਉਹ ਕਹਿੰਦਾ ਜੀ ਮੈਚ ਦੇ ਰੈਸਟ ਦਿਨ ਨਾ ਆਉਣਗੇ ਸ਼ਾਮ। ਮੈਂ ਸਰ ਜੀ ਗੈਂਡਰ ਕੋਲ ਗਿਆ, ਹੋਰ ਬੰਦਿਆਂ ਕੋਲ ਗਿਆ, ਚਾਹਣਾ ਖਵਾਜਾ ਅਸ਼ਰਫ ਸਾਹਿਬ ਕੋਲ ਗਿਆ। ਔਰ ਮੈਂ ਕਿਹਾ ਯਾਰ ਚੀਜ਼ਾਂ ਭੇਜੋ। ਫਿਲਮੀ ਸੈੱਟ ਲਾਤਾ। ਮੈਂ ਇਨਕਮ ਟੈਕਸ 'ਚ ਹੈਗਾ ਸੀ ਤੇ ਮੈਂ ਇੱਕ ਫਿਲਮ ਸਰਕਲ ਵਾਲੇ ਨੂੰ ਕਿਹਾ, ਮੈਂ ਕਿਹਾ ਯਾਰ ਕੁਝ ਹੋ ਸਕਦਾ? ਕਹਿੰਦਾ ਫਿਲਮੀ ਸੈੱਟ ਲਵਾ ਦਾਂ। ਮੈਂ ਕਿਹਾ ਭਾਂ ਡਿੱਗੀ ਨਾ, ਪਤਾ ਨਹੀਂ ਤੁਸੀਂ ਫਿਕਰ ਨਾ ਕਰੋ। ਮੈਂ ਕਿਹਾ ਐਸੇ ਲੱਗੇ ਕਿ ਦੁਕਾਨ ਦਾ ਫੀਤਾ ਕੱਟਾ ਗਿਆ। ਚੈਪਲ ਔਰ ਲਿੱਲੀ ਸਭ ਨੇ ਕਿਹਾ ਜੀ ਉੱਥੇ ਨਾ ਜਾਣਾ, ਖਤਰਾ। ਉਸ ਵੇਲੇ ਖੈਰ ਇਹ ਵਾਲੇ ਹਾਲਾਤ ਨਹੀਂ ਸੀ, ਲੇਕਿਨ ਉਸ ਵੇਲੇ ਵੀ ਤੁਹਾਨੂੰ ਪਤਾ ਹਾਸਦ ਕਿਸਮ ਦੇ ਪਾਸ ਹਰ ਟਾਈਮ ਨਹੀਂ ਹੁੰਦੇ ਨੇ। ਤੇ ਉਹ ਬੰਦੇ ਨੇ ਕਿਹਾ ਨਹੀਂ, ਵੀ ਹੈਵ ਪ੍ਰੋਮਿਸ ਵਿਦ ਜ਼ੈਦੀ ਵੀ ਵਿਲ ਗੋ ਦੇयर। और दोवें आए, सड़क ब्लॉक हो गई, मुल्तान रोड पूरी ब्लॉक लो। दो चैपल देखते थे लोग कौन है।
ਮੀਆਂ ਦਾਸ ਸਾਹਿਬ ਮੇਰੀ ਦੁਕਾਨ ਤੇ ਆਉਣ, ਪੂਰੀ ਵੈਸਟ ਇੰਡੀਜ਼ ਟੀਮ, ਪੂਰੀ ਸਾਊਥ ਅਫਰੀਕਾ ਟੀਮ। ਇਹ ਵੈਸਟ ਇੰਡੀਜ਼ ਦੀ ਟੀਮ ਤੇ ਤੁਹਾਡੇ ਘਰ ਵੀ ਆਂਦੀ ਰਹੀ। ਸਰ ਘਰ ਇਸ ਤਰ੍ਹਾਂ ਆਈ ਕਿ ਮੇਰੇ ਆ ਬਣ ਗਏ ਤਾਲੁਕ। ਤੇ ਉਹ ਤੁਸੀਂ ਅਗਰ ਗੌਰ ਕਰੋ ਨਾ, ਉਹ ਨਾਰਮਲ ਬੰਦੇ ਨਹੀਂ ਸੀ। ਉਹਨਾਂ ਦੀ ਵੇਚ 30 ਸੀ, ਲੰਬਾਈ 45 ਸੀ, ਇਹ ਵਾਲੇ ਹਾਲਾਤ ਸੀ। ਹਾਂ ਬਿਲਕੁਲ ਬਿਲਕੁਲ। ਤੇ ਮੈਂ ਰਾਤ ਨੂੰ ਦੇਖਿਆ ਨਾ, ਮੈਂ ਮੀਆਂ ਦਾਲ ਲੈ ਕੇ ਗਿਆ ਸੀ ਮੈਂ ਸਾਥ ਕੋਲ, ਤੇ ਮੈਂ ਕਿਹਾ ਯਾਰ ਇਹਨਾਂ ਨੂੰ ਮੈਂ ਕੋਈ ਚੀਜ਼ਾਂ ਨਾ ਬਣਾਉਣਾ। ਮੈਂ ਆਪਣਾ ਇੱਕ ਕਾਰੀਗਰ ਬੁਲਾਇਆ, ਮੈਂ ਸਭ ਦੇ ਨਾਪ ਲੈ ਲਿਆ। ਮੈਂ ਕਿਹਾ ਯਾਰ ਡਬਲ ਟ੍ਰਿਪਲ ਦਾਂਗਾ ਰਾਤ ਨੂੰ, ਇਹਨਾਂ ਦੇ ਟਰੈਕ ਸੂਟ, ਇਹਨਾਂ ਦੇ ਟੀ-ਸ਼ਰਟ, ਇਹਨਾਂ ਦੀ ਚੀਜ਼ਾਂ ਬਣਾ ਦੇ, ਇੱਕ ਬੈਗ ਬਣਾ ਦੇ ਤੇ ਨਾਮ ਲਿਖ ਦੇ। ਵਾਹ ਵਾਹ ਵਾਹ। ਤੇ ਮੈਂ ਜਦੋਂ ਦਿਖਾਇਆ ਨਾ ਮੀਆਂ ਦਾ ਨੂੰ, ਮੈਂ ਫਿਰ ਗੱਲ ਕੀਤੀ ਡੈਸਮਨ ਮਾਰਸ਼ਲ, ਇਹ ਮੇਰੇ ਨਾਲ ਬੜੀ ਅੱਛੀ ਰਿਚੀ ਸਨ, ਬੜੇ ਇਹਨਾਂ ਨਾਲ ਮੇਰੀ ਗੱਲਬਾਤ ਔਰ ਕਹਾਣੀ। ਮੈਂ ਕਿਹਾ ਯਾਰ ਮੈਂ ਤੁਹਾਨੂੰ ਦੇਣਾ ਚਾਹੁੰਦਾ। ਉਹ ਦੁਕਾਨ ਤੇ ਆ ਕੇ ਮੈਂ ਜ਼ੈਦੀ ਸਪੋਰਟ ਦਾ ਬੈਗ ਲਗਾਇਆ, ਜਿੱਥੇ ਚੁੱਕਣ ਜਾਣ ਨਾ ਨੈਟ ਤੇ ਜਾਣ। ਮੈਂ ਰਿਚਰਡ ਵਰਗੇ ਦੀ ਰਨਿੰਗ ਕਪਤਾਨ ਦੀ ਫੋਟੋ ਮੈਂ ਦੱਸਾਂ, ਉਹਨੇ ਜ਼ੈਦੀ ਸਪੋਰਟ ਪਾਇਆ। ਉਹ ਕਹਿੰਦਾ ਮਿਸਟਰ ਜ਼ੈਦੀ ਆਈ ਕਾਂਟ ਪਲੇ ਵਿਦ ਯਰ ਬੈਟ, ਆਈ ਹੈਵ ਕੰਟੈਕਟ ਵਿਦ ਐਸਐਸਸੀ। ਮੈਂ ਕਿਹਾ ਓਨਲੀ ਯੂ ਵੇਅਰ ਮਾਈ ਸ਼ਰਟ। ਤੇ ਉਹਨਾਂ ਨੇ ਸ਼ਰਟਾਂ ਪਾਈਆਂ ਮੁਫਤ। ਵਾਹ। ਕਦਾਫੀ ਦੀਆਂ ਤੁਸੀਂ ਪੁਰਾਣੀਆਂ ਵਿਕਟਾਂ ਕੱਢ ਲਓ, ਹਰ ਇੱਕ ਤੇ ਤੁਹਾਨੂੰ ਜ਼ੈਦੀ ਸਪੋਰਟ ਨਜ਼ਰ ਆਏਗਾ। ਜੀ 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 ਬਿਲਕੁਲ। ਬੜੇ ਬੜੇ ਫਾਸਟ ਬਾਲਰ ਗੇਂਦਾ ਕਰ ਰਹੇ ਨੇ, ਖਾਨ ਸਾਹਿਬ ਵੀ ਕਰ ਰਹੇ ਨੇ, ਵਸੀਮ ਅਕਰਮ ਵੀ ਕਰ ਰਿਹਾ, ਵਕਾਰ, ਸਭ ਤੋਂ ਜ਼ੈਦੀ ਸਪੋਰਟ ਹੈਗਾ। ਤੇ ਉੱਥੋਂ ਇੱਕ ਬੂਸਟ ਮਿਲਿਆ। ਸਹੀ। ਤੇ ਯਾਰ ਦਾ ਫਿਰ ਮੀਆਂ ਦਾਦ ਦੇ ਨਾਲ ਮਿਲ ਕੇ ਅਸੀਂ ਚੇਂਜਿੰਗ ਕੀਤੀ ਪਾਕਿਸਤਾਨ ਦੇ ਸਮਾਨ ਵਿੱਚ, ਕਿਉਂਕਿ ਕੋਈ ਬੰਦਾ ਪਾਕਿਸਤਾਨੀ ਪੈਡ ਨਹੀਂ ਪਾਉਂਦਾ ਸੀ, ਕੋਈ ਗਲਵਜ਼ ਨਹੀਂ ਪਾਉਂਦਾ ਸੀ, ਕੋਈ ਅਬਡੋਮਨਲ ਗਾਰਡ ਨਹੀਂ ਪਾਉਂਦਾ ਸੀ, ਕਿਉਂਕਿ ਉਹਨਾਂ ਦੀ ਕੁਆਲਿਟੀ ਹੋਣੀ ਸੀ। ਮੈਂ ਮੀਆਂ ਦਾਦ ਨੂੰ ਲੈ ਕੇ ਗਿਆ ਸਿਆਲਕੋਟ, ਉੱਥੇ ਜਾ ਕੇ ਉਹਨੇ ਇੰਸਟਰਕਸ਼ਨ ਦਿੱਤੀਆਂ, 12 ਪੀਸਾ ਗਲਵਜ਼ ਬਣਾਇਆ। ਤੇ ਫਿਰ ਤੇ ਲੋਕੀ ਕਹਿਣਗੇ ਯਾਰ ਉਹ ਕਿਹੜੀ ਦੁਕਾਨ ਹੈ, ਕੱਲੀ ਦੁਕਾਨ ਸੀ ਮੇਰੀ ਜ਼ੈਦੀ ਸਪੋਰਟ ਚੁਬੁਰਜੀ ਤੇ, ਹੁਣ 35 ਦੁਕਾਨਾਂ ਨੇ ਇੱਥੇ। ਬਿਲਕੁਲ ਸਹੀ ਹੈ। ਤੇ ਤੁਸੀਂ ਕ੍ਰਿਕਟ ਖੇਡਦੇ ਖੇਡਦੇ ਇਹ ਮੈਨੇਜਮੈਂਟ ਵੱਲ ਕਿਉਂ ਚਲੇ ਆਏ? ਤੁਸੀਂ ਕ੍ਰਿਕਟ ਦੇ ਵਿੱਚ ਵੀ ਤੇ ਅੱਗੇ ਜਾ ਸਕਦੇ ਸੋ। ਜਿਸ ਵੇਲੇ ਮੈਂ ਇੰਗਲੈਂਡ ਦੇ ਦੌਰੇ ਕੀਤੇ ਨਾ ਜੀ, ਤੇ ਮੈਂ ਕਿਹਾ ਯਾਰ ਨਜ਼ੀਰ ਜੂਨੀਅਰ ਕੋਲੋਂ ਕਪਤਾਨੀ ਕਰਾ ਲੈਣਾ, ਟੈਸਟ ਪਲੇਅਰ ਨਾਮ ਹੈ। ਹਾਂ। ਅਲੀਮ ਡਾਰ ਕੋਲੋਂ ਕਪਤਾਨੀ ਕਰਾ ਲੈਣਾ, ਅਲੀਮ ਡਾਰ ਇੱਕ ਅੱਛਾ ਕਪਤਾਨ। ਤੇ ਇਸ ਤਰ੍ਹਾਂ ਬਹੁਤ ਸਾਰੇ ਕਰਕੇ ਫਿਰ ਮੈਂ ਉਹਦੇ ਮੈਨੇਜਰ 'ਚ ਆ ਗਿਆ, ਮੈਨੇਜਰ 'ਚ ਕਿ ਯਾਰ ਮੈਂ ਮੈਨੇਜਰ ਬਣ ਜਾ। ਤੇ ਜਦੋਂ ਮੈਨੇਜਰ ਦਾ ਤੇ ਉੱਥੇ ਵੀ ਸ਼ੌਕ ਹੋ ਗਿਆ। ਤੇ ਮੈਨੂੰ ਚੇਅਰਮੈਨ ਸੀ ਖਾਲਿਦ ਮਹਿਮੂਦ ਸਾਹਿਬ, ਤੇ ਉਹਨਾਂ ਨੇ ਕਿਹਾ ਜੀ ਕਿ ਤੂੰ ਉਹ ਬਣ ਜਾਏਗਾ ਆਪਣਾ, ਜਾਓਗੇ ਤੁਸੀਂ ਵਰਲਡ ਕੱਪ ਤੇ ਅਸਿਸਟੈਂਟ ਮੈਨੇਜਰ। ਮੈਂ ਕਿਹਾ ਸਰ ਜੀ ਮੈਂ ਤੇ ਮੈਨੇਜਰ ਹੀ ਬਣ ਕੇ ਜਾਵਾਂ। ਕਹਿੰਦਾ ਕਿਉਂ? ਮੈਂ ਕਿਹਾ ਜੀ ਅਸਿਸਟੈਂਟ ਮੈਨੇਜਰ ਤੇ ਅਸਿਸਟੈਂਟ ਹੀ ਹੁੰਦਾ। ਤੇ ਖੈਰ ਉਹਨਾਂ ਨੇ ਕਿਹਾ ਫਿਰ 90-80 ਟੂਰ ਹੈ, ਸਾਰਾ ਕੱਪ ਵਿੱਚ ਮੈਂ ਮੈਨੇਜਰ ਸੀ। ਸਾਡੀ ਮਿਹਰਬਾਨੀ ਪਾਕਿਸਤਾਨ ਟੀਮ ਵੀ, ਏ ਟੀਮ ਵੀ, ਅੰਡਰ 19 ਵੀ, ਸਾਰਾ ਕੱਪ ਵੀ, ਸੁਪਰ ਕੱਪ, ਚੈਂਪੀਅਨ ਟਰੋਫੀ ਵੀ, ਤੇ ਸੁਪਰ 6 ਵਿੱਚ ਵੀ ਮੈਨੇਜਰ ਹੈ 20 ਵਾਰ। ਮੈਂ ਇੰਡੀਆ ਵੀ ਗਿਆ ਐਜ਼ ਏ ਮੈਨੇਜਰ, ਸ਼ਾਹਿਦ ਅਫਰੀਦੀ ਕਪਤਾਨ ਸੀ। ਹਾਂਜੀ ਹਾਂਜੀ। ਉਹਦੇ 'ਚ ਆਮਰ ਸੋਹੇਲ ਕਪਤਾਨ ਸੀ, ਸੁਪਰ 6 ਵਿੱਚ ਮੋਇਨ ਖਾਨ ਕਪਤਾਨ ਸੀ। ਇਹ ਬੜੇ ਉਹ ਪਲੇਅਰ ਸੀ ਜਿਹੜੇ ਲੈਜੈਂਡ ਸੀ। ਲੇਕਿਨ ਜਦੋਂ ਵੀ ਤੁਸੀਂ ਕੋਈ ਟੂਰ ਕਰਦੇ ਹੋ ਨਾ, ਉਸ ਮੁਲਕ ਦੀ ਅੰਬੈਸੀ ਉੱਥੇ ਜਿਹੜਾ ਉਹ ਪਾਕਿਸਤਾਨੀ ਅੰਬੈਸੀ ਉਹ ਵੀ ਰਿਪੋਰਟ ਭੇਜਦੀ ਹੈ, ਤੇ ਕ੍ਰਿਕਟ ਬੋਰਡ ਵੀ ਰਿਪੋਰਟ ਭੇਜਦਾ ਮੈਨੇਜਰ ਦੀ ਤੇ ਪੂਰੀ ਟੀਮ ਦੀ। ਜੀ ਜੀ ਬਿਲਕੁਲ। ਕਿ ਜਨਾਬ ਹੈ, ਤੇ ਅੱਲਾ ਦਾ ਅਹਿਸਾਨ ਹੈ, ਅੱਲਾ ਦਾ ਸ਼ੁਕਰ ਹੈ। ਮੈਂ ਬੰਗਲਾਦੇਸ਼ ਵੀ ਗਿਆ, ਮੈਂ ਨੇਪਾਲ ਵੀ ਗਿਆ, ਮੈਂ श्रीलंका, बहुत सारे मुल्क है अल्लाह ने, लेकिन आज तक अगर एक भी रिपोर्ट है तो अल्लाह का करम है कि नहीं है। तो वो बड़ा अच्छा अल्लाह का होया कि वो पाकिस्तान का स्टार लग गया सी कि यार जिन्नी भी खिदमत की क्रिकेट की, जिन्हें लोगों ने भी परवान चढ़ाया या जो भी साड़ी खिदमत सी उसका सिला अल्लाह ने आ दिया। बिल्कुल ठीक है। नाजरीन, अज़हर ज़ैदी साहब नाल गुफ्तगू तुसी सुन रहे हो। इत्थे वेला होया एक छोटे जिन्ने वक्फे का, तो वक्फे तो बाद दोबारा हाज़र होने हैं। ज़ैदी साहब, मतलब इन्ना तक तुसी तुहाडी अचीवमेंट्स ने, वो किहड़ा ऐसा मौका सी या किहड़ा ऐसा अवार्ड सी तुहाडे वास्ते यादगार है? मतलब साहब पाकिस्तान तो वड्डा कोई और स्टार तो वड्डी कोई चीज़ है, कोई 2 मरले जगह दे दे 5 मरले जगह, स्टार तो वड्डी चीज़ तो नहीं। बिल्कुल सही। ते सब तो वड्डी गल है जिस वेले स्टार लग गया तो वो फिर जेड़ी मेरी वालिद ते वालदा नूं खुशी हुई, खास तौर पर वालदा तो तुहानूं पता है कि हर बंदे नूं हुंदी। जी जी जी। तो ज़ैदी साहब तुसी इन्ने मुल्कां दा दौरा कीता और इन्ने मुल्कां दी क्रिकेट नूं भी बड़े करीब तो वेखिया, तुसी बाहर दे मुल्कां च टूरनामेंट भी करवाए बहुत सारे। किहड़ा मुल्क ऐसा है जिहदी क्रिकेट नूं तुसी बहुत बेहतर सफर करदे हो? देखो जी ਉਹਦੇ 'ਤੇ ਕੋਈ ਸ਼ੱਕ ਨਹੀਂ कि इंग्लैंड ਦਾ एक सिस्टम है, बाकी मैं नार्वे भी गया, स्पेन भी गया, टीमां भी लैके गया और दूजी टीमां ਦੇ ਵਿੱਚ मैं चीफ गैस्ट ਰਿਹਾ। इंग्लैंड ਦਾ टूर्नामेंट ਹੁੰਦਾ ਸੀ, मैं नार्वे ਵਿੱਚ ਵੀ चीफ गैस्ट गया, स्पेन ਵਿੱਚ ਵੀ चीफ गैस्ट गया। ਤੇ ਉਹ ਇੱਕ ਸਿਸਟਮ ਹੈ
ਕਿ ਯਾਰ ਅਗਰ ਤੁਸੀਂ ਕਹੋ ਨਾ ਕਿ ਯਾਰ ਮੈਂ ਮੈਟ੍ਰਿਕ ਦਾ ਇਮਤਿਹਾਨ ਦਿੱਤਾ ਤੇ ਭਾਈ ਪਹਿਲੇ ਦੂਸਰੀ ਚੌਥੀ ਤੀਸਰੀ ਪੰਜਵੀਂ ਸੱਤਵੀਂ ਜਾਓਗੇ ਤੇ ਫਿਰ ਮੈਟ੍ਰਿਕ ਦਾ ਦਿਓਗੇ ਨਾ ਇਮਤਿਹਾਨ। ਉਹੀ ਇੱਕ ਸਿਸਟਮ ਜਿਹੜਾ ਨਾ ਇੱਥੇ ਕੋਸ਼ਿਸ਼ ਇਹ ਕਰਦੇ ਨੇ ਹਰ ਸਾਲ। ਅਗਰ ਤੁਸੀਂ ਮਾਸ਼ਾਅੱਲਾ ਕ੍ਰਿਕਟ ਨੂੰ ਸਮਝਦੇ ਹੋ ਤੇ ਇਹ ਜਦੋਂ ਤੱਕ ਇੱਕ ਸੈਟਅਪ ਨਹੀਂ ਨਾ ਬਣੇਗਾ ਕਿ ਯਾਰ ਇਹ ਤਰੀਕਾ ਕਾਰ ਹੈ ਇਹਦੇ ਤੋਂ ਜਿਹੜਾ ਪਾਸ ਹੁੰਦਾ ਲੰਘ ਜਾ। ਅੱਜ ਕੱਲ੍ਹ ਜਿਹੜੀ ਜੋ ਵੀ T20 ਹੋ ਰਹੀ ਹੈ ਇਹ ਅਗਰ ਤੁਸੀਂ ਪਿਛਲੇ ਦੌਰਾਂ 'ਚ ਚਲੇ ਜਾਓ ਨਾ ਤੇ ਧਰਮਪੁਰੇ 'ਚ ਵੀ ਹੁੰਦੀ ਸੀ, ਕੈਂਟੀ 'ਚ ਵੀ ਹੁੰਦੀ ਸੀ, ਔਰ ਵੱਡੀ ਕ੍ਰਿਕਟ ਹੁੰਦੀ ਸੀ, ਉਹ 4-4 5-5 ਹਜ਼ਾਰ ਬੰਦਾ ਦੇਖਦਾ ਸੀ ਇਸ ਤਰ੍ਹਾਂ ਹੀ। ਇਹ ਤਾਂ ਹੁਣ ਕਹਿੰਦੇ ਨਾ ਪਰ ਅਜੇ ਮੈਂ ਕੋਈ ਹੱਕ ਨਹੀਂ ਆਇਆ ਇਮਰਾਨ ਅਜ਼ੀਜ਼ ਜੈਸੇ ਬੰਦੇ ਉਸ ਵੇਲੇ 20 ਤੋਂ ਵੀ ਵੱਧ ਪਲੇਅਰ ਸੀ, ਬਹੁਤ ਸਾਰੇ ਪਲੇਅਰ ਐਸੇ ਨੇ। ਤੇ ਪਾਕਿਸਤਾਨ ਦੀ ਕ੍ਰਿਕਟ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਕਿਹੜੀ ਚੀਜ਼ ਐਸੀ ਹੈ ਜਿਹੜੀ ਖਾਮੀ ਹੈ ਇੱਥੇ ਸਭ ਤੋਂ ਵੱਡੀ, ਜਿਹਨੂੰ ਦੂਰ ਕਰਕੇ ਤੇ ਬਿਹਤਰ ਕੀਤਾ ਜਾ ਸਕਦਾ ਹੈ? ਸਿਸਟਮ। ਜਿਸ ਵੇਲੇ ਤੱਕ ਕਲੱਬ ਕ੍ਰਿਕਟ ਪ੍ਰਵਾਨ ਨਹੀਂ ਚੜੇਗੀ, ਠੀਕ ਹੈ, ਉਸ ਵੇਲੇ ਤੱਕ ਕਦੀ ਕ੍ਰਿਕਟ ਤਰੱਕੀ ਨਹੀਂ ਕਰੇਗੀ, ਯਾਦ ਰੱਖਣਾ। ਉਹਦੀ ਵਜ੍ਹਾ ਪਤਾ ਕੀ ਹੈ? ਜਿਸ ਵੇਲੇ ਤੁਸੀਂ ਟ੍ਰਾਇਲ ਲੈਂਦੇ ਹੋ ਨਾ ਕੋਈ, ਤੇ ਤੁਸੀਂ ਸਾਨੂੰ ਕਹਿੰਦੇ ਹੋ ਕਿ ਜੀ ਆਪਣੇ 4 ਲੜਕੇ ਦਿਓ ਅੱਛੇ ਪਲੇਅਰ, 2 ਅੱਛੇ ਫਾਸਟ ਬਾਲਰ, 2 ਅੱਛੇ ਸਪਿਨਰ, ਕੋਈ ਤੇ ਅਸੀਂ ਉਹ ਬੰਦੇ ਭੇਜਨੇ ਕਿ ਅਸੀਂ ਆਪਣੀ ਇੱਜ਼ਤ ਦਾ ਖਿਆਲ ਰੱਖਣਾ ਕਿ ਅਸੀਂ ਕੋਈ ਬੰਦਾ ਸਿਫਾਰਸ਼ੀ ਨਾ ਭੇਜੀਏ। ਹਾਂਜੀ ਹੈ ਨਾ ਜੀ ਹਾਂ। ਤੇ ਉਹ ਵਾਲਾ ਸਿਸਟਮ ਨੂੰ ਅਡਾਪਟ ਕਰਨ, ਆਰਗੇਨਾਈਜ਼ਰ ਨੂੰ ਇੱਜ਼ਤ ਮਿਲੇ। ਦੇਖੋ ਨਾ ਹੁਣ ਅਸੀਂ ਮੇਰਾ ਖਿਆਲ ਹੈ ਪਿਛਲੇ 55 ਸਾਲ ਤੋਂ ਉੱਤੇ ਕ੍ਰਿਕਟ ਹੀ ਚੱਲੀ ਤੇ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਆਰਗੇਨਾਈਜ਼ਰ ਹਾਂ, ਕਿ ਸਾਨੂੰ ਇੱਕ ਕਾਰਡ ਤੱਕ ਨਹੀਂ ਮਿਲਦਾ ਮੈਚ ਦਾ। ਬਿਲਕੁਲ ਸਹੀ, ਠੀਕ ਹੈ ਨਾ। ਤੇ ਸਿਸਟਮ ਜਦੋਂ ਲਿਆਓਗੇ ਨਾ, ਦੇਖੋ ਜਿਹੜਾ ਬੰਦਾ 4 ਦਿਨ ਦਾ ਮੈਚ ਖੇਲਦਾ ਨਾ ਔਰ ਉਹ ਬੰਦਾ ਉੱਥੇ 10-12 ਓਵਰ ਲਗਾਤਾਰ ਕਰਦਾ ਹੈ, ਇਹ ਕ੍ਰਿਕਟ ਸੈਂਸ ਹੈ। ਉਹ ਫਿਰ ਤੁਸੀਂ 20 ਵੀ ਖਿਲਾ ਦੋਗੇ ਨਾ, 2 ਪਹਿਲੇ ਵੀ ਅੱਛੇ ਕਰੇਗਾ, ਅਖੀਰ ਤੇ ਵੀ 2 ਅੱਛੇ ਕਰੇਗਾ। ਤੇ ਜਿਹੜਾ ਸ਼ੁਰੂ ਹੀ 20 ਤੋਂ ਹੋਏਗਾ ਨਾ ਕਿ 2 ਕਰਨੇ, ਉਹਦੇ ਬਾਅਦ ਉਹ ਫਿਰ ਹੰਪਣ ਲੱਗ ਪਿਆ, ਅੱਗੇ ਜਾ ਕੇ ਫਿਰ ਉਹਨੇ ਕਿਹਾ ਮੈਂ ਕਰਨਾ ਹੈ ਯਾਰ 2 ਹੋ ਗਿਆ, ਤੇ ਉਹ ਫਿਰ ਉਹ ਵਾਲਾ ਬੋਲਰ ਨਹੀਂ। ਸਾਰੇ ਜਿੰਨੇ ਰਜ਼ਾਕ ਨੇ, ਅਮਨ ਨਜ਼ੀਰ ਵਗੈਰਾ, ਇਹ 18-18 15-15 ਓਵਰ ਲਗਾਤਾਰ ਕਰ ਦਿੰਦੇ ਸੀ ਨੈਟ ਤੇ। ਤੁਹਾਡਾ ਕੀ ਖਿਆਲ ਹੈ ਕਿ ਜਿਹੜੇ ਮੈਨੇਜਮੈਂਟ ਦੇ ਅਹੁਦਿਆਂ ਤੇ ਲੋਕ ਨੇ, ਉਹ ਜਿੰਨੀ ਦੇਰ ਤੱਕ ਖੁਦ ਕ੍ਰਿਕਟ ਦੇ ਨਾਲ ਰਿਲੇਟਡ ਨਹੀਂ ਹੋਣਗੇ, ਉਹ ਸਿਸਟਮ ਠੀਕ ਹੋ ਸਕਦਾ ਉਸ ਵੇਲੇ ਤੱਕ? ਮੈਂ ਕਹਿੰਦਾ ਜੀ ਬਹੁਤ ਲੋਕਾਂ ਦੀ ਹੋਏਗੀ ਕਿ ਇਹ ਪੈਸਾ ਖਾਂਦੇ ਨੇ, ਇਹ ਕਰ, ਉਹ ਭਾਈ ਅੱਛੇ ਵੀ ਤੇ ਹੈ ਨਾ, ਕੁਝ ਲੋਕ ਕਿ ਨਹੀਂ ਹੈਗੇ, ਸਾਰੇ ਖਾਂਦੇ ਨੇ, ਐਸਾ ਤਾਂ ਨਹੀਂ ਹੈ ਨਾ। ਜੀ ਹਾਂ। ਤੇ ਅੱਛੇ ਬੰਦਿਆਂ ਨੂੰ ਅਗਰ ਆਰਗੇਨਾਈਜ਼ਰ ਨੂੰ ਇੱਜ਼ਤ ਮਿਲੇਗੀ, ਕਲੱਬ ਪਲੇਅਰ ਨੂੰ ਇੱਜ਼ਤ ਮਿਲੇਗੀ। ਇੱਕ ਬੰਦੇ ਨੇ 700 ਰਨਾਂ ਕੀਤੀਆਂ, ਤੁਸੀਂ 400 ਵਾਲੇ ਨੂੰ ਖਿਲਾ ਰਹੇ ਹੋ, 19 ਵੀ ਚੱਲਦਾ ਹੈ ਕਿ ਤੁਸੀਂ ਕਿ ਬੈਟਸਮੈਨ ਅੱਛੇ ਹੋ, ਤੁਸੀਂ ਫੀਲਡਰ ਵੀ ਅੱਛੇ ਹੋ, ਤੁਸੀਂ ਬੋਲਿੰਗ ਵੀ ਕਰ ਲੈਂਦੇ ਹੋ, ਤੇ ਮੈਂ ਤੁਹਾਨੂੰ 19-20 ਦਾ ਐਡਵਾਂਟੇਜ ਦੇਣਾ। 9 ਵੀ ਨਹੀਂ ਹੁੰਦਾ ਕਦੇ। ਇੱਥੇ ਅਗਰ ਹੈਗਾ ਕਿ ਯਾਰ ਅਗਰ ਕਲੱਬ ਆਰਗੇਨਾਈਜ਼ਰ ਨੂੰ ਤੁਸੀਂ ਇੱਜ਼ਤ ਦਿਓ, ਕਲੱਬਾਂ ਨੂੰ ਪ੍ਰਮੋਟ ਕਰੋ, ਠੀਕ ਹੈ, ਉਹ ਜਿਹੜਾ ਵੀ ਤੁਸੀਂ ਇਹ ਦੱਸੋ ਨਾ, ਅਗਰ ਡਿਪਾਰਟਮੈਂਟ ਕਹਿ ਰਿਹਾ ਜੀ ਇਹ ਮੈਂ ਪਲੇਅਰ ਬਣਾਇਆ, ਕਾਲਜ ਕਹਿ ਰਿਹਾ ਮੈਂ ਪਲੇਅਰ ਬਣਾਇਆ, ਉਹ ਯਾਰ ਪਲੇਅਰ ਆਇਆ ਕਿੱਥੋਂ? ਤੁਸੀਂ ਤੇ ਟ੍ਰਾਇਲ ਲੈ ਕੇ ਰੱਖਿਆ, ਤੇ ਕਾਰਕਰਦਗੀ ਕਿਹਦੀ ਹੋਈ? ਕਲੱਬ ਦੀ। ਉਹਨੂੰ ਪ੍ਰਮੋਟ ਕਰੋ। ਤੇ ਤੁਹਾਡਾ ਕਹਿਣ ਦਾ ਮਤਲਬ ਹੈ ਵੇ ਕਿ ਕਲੱਬ ਦੀ ਕ੍ਰਿਕਟ ਤੇ ਗ੍ਰਾਸ ਰੂਟ ਲੈਵਲ ਦੀ ਜਿਹੜੀ ਕ੍ਰਿਕਟ ਹੈ, ਕਲੱਬ ਤੋਂ ਹਟ ਕੇ ਵੀ ਜਿਹੜੀ ਮੁਖਤਲਿਫ ਅਦਾਰਿਆਂ ਦੀ ਕ੍ਰਿਕਟ ਹੈ, ਉਹਨੂੰ ਜਿੰਨੀ ਦੇਰ ਤੱਕ ਪ੍ਰਮੋਟ ਨਹੀਂ ਕੀਤਾ ਜਾਏਗਾ, ਤੁਹਾਡੀ ਉਤਲੀ ਕ੍ਰਿਕਟ ਜਿਹੜੀ ਹੈ ਉਹ ਬਿਹਤਰ ਨਹੀਂ ਹੋ ਸਕਦੀ। ਮਤਲਬ ਗ੍ਰਾਸ ਰੂਟ ਹੁੰਦਾ ਕੀ? ਗ੍ਰਾਸ ਰੂਟ ਦਾ ਮਤਲਬ ਹੀ ਹੈਗਾ ਕਿ ਥੱਲਿਓਂ ਤੁਸੀਂ ਪਲੇਅਰ ਕੱਢ ਪਲੇਅਰ ਲੈ ਕੇ ਜਾਓ। ਜੀ ਹਾਂ। ਉੱਥੇ ਜਾ ਕੇ ਜਿਹੜਾ ਸੈਂਚੁਰੀ ਕਰ ਦਿੰਦਾ ਹੈ ਜਾਂ 20 ਜਾ ਕੇ ਕਰਦਾ, ਉਹਦਾ ਤਾਂ ਬੈਕਗਰਾਉਂਡ ਤੇ ਪੁੱਛੋ। ਜੀ ਜੀ। ਅੱਜ ਕੱਲ੍ਹ ਜਿੰਨੇ ਪਲੇਅਰ ਮਾਸ਼ਾਅੱਲਾ ਤੁਸੀਂ ਦੇਖਿਆ ਸਰਹੱਦ ਤੋਂ ਆ ਰਹੇ ਨੇ, ਲਈਆ ਤੋਂ ਆ ਰਹੇ ਨੇ, ਫਲਾਂ ਪਹਿਲੇ ਤੋਂ ਆ ਕੇ ਵਿਚਾਰੇ ਲਾਹੌਰ ਆ ਕੇ ਮੈਚ ਹੀ ਦੇਖਦੇ ਸੀ, ਉਹਨਾਂ ਨੂੰ ਕੋਈ ਨਜ਼ਦੀਕ ਨਹੀਂ ਲੱਗਣ ਦਿੰਦਾ ਸੀ। ਇਸ ਤਰ੍ਹਾਂ ਹੀ ਨੋ ਡਾਊਟ PSL ਨਾਲ ਇੱਕ ਬੜੇ ਮਕਬੂਲ ਇੱਕ ਟੂਰਨਾਮੈਂਟ ਹੈ ਪਾਕਿਸਤਾਨ ਦਾ, ਠੀਕ ਹੈ, ਲੇਕਿਨ ਅਗਰ ਤੁਸੀਂ ਉਹਨੂੰ ਨੈਸ਼ਨਲ ਕ੍ਰਿਕਟ ਨਾਲ ਮਿਲਾਓਗੇ ਨਾ, ਉਹ ਨਹੀਂ ਮਿਲਦਾ। ਨੈਸ਼ਨਲ ਕ੍ਰਿਕਟ ਇਜ਼ ਇੰਟਾਇਰਲੀ ਡਿਫਰੈਂਟ। ਦੇਖੋ ਇੱਥੇ ਤੁਹਾਡੇ ਕੋਲ ਅਗਰ ਹਾਰੋਗੇ, ਲਾਹੌਰ ਕਲੰਦਰ ਹਾਰ ਗਏ ਜੀ, ਪਿਸ਼ਾਵਰ ਜ਼ਲਮੀ ਹਾਰ ਗਏ ਜੀ, ਕੋਟਾ ਗਲੈਂਡਰ, ਉਹ ਨਾ ਆਏਗਾ। ਉੱਥੇ ਤੁਸੀਂ ਹਾਰੋਗੇ ਤਾਂ ਪਾਕਿਸਤਾਨ ਦਾ ਨਾਂ ਆਏਗਾ। ਤੇ ਉਹ ਪਾਕਿਸਤਾਨ ਦੇ ਨਾਂ ਦੀ ਜਿਹੜੀ ਇੱਜ਼ਤ ਹੈ ਨਾ, ਮੈਂ ਕਈ ਵਾਰ ਪਲੇਅਰਾਂ ਨਾਲ, ਮੈਂ ਕਈ ਚੈਨਲਾਂ 'ਤੇ ਇਹ ਗੱਲ ਕਹੀ ਹੈ ਕਿ ਯਾਰ ਜ਼ਰੂਰ ਇੱਥੇ ਬੜਾ ਅੱਛਾ, ਲੇਕਿਨ ਉਹ ਮਾਹੌਲ ਨਹੀਂ ਪੈਦਾ ਹੁੰਦਾ ਜਦੋਂ ਤੁਸੀਂ ਮੁਲਕ ਨਾਲ ਫਾਈਟ ਕਰ ਰਹੇ ਹੋ। ਬਿਲਕੁਲ ਸਹੀ। ਉਸ ਵੇਲੇ ਤੁਹਾਡਾ ਕਿ ਡਿਫਰੈਂਟ ਹੈ, ਨੋ ਡਾਊਟ ਹੈ, ਇੰਟਰਟੇਨਿੰਗ ਕ੍ਰਿਕਟ ਹੈ, ਹਰ ਬੰਦਾ ਸਪੋਂਸਰ ਵੀ ਇਹਦੇ ਸਭ ਤੋਂ ਵੱਡਾ ਹੈ। ਮੈਂ ਵੀ ਚਾਹੁੰਦਾ ਮੇਰੇ ਵੀ ਬੋਰਡ ਲੱਗ ਜਾਣ, ਸਭ ਕੁਝ ਹੋ ਜਾਏ, ਲੇਕਿਨ ਨੈਸ਼ਨਲ ਕ੍ਰਿਕਟ ਨਾਲ ਉਹਨੂੰ ਤੁਸੀਂ ਬਿਲਕੁਲ ਕੰਪੇਅਰ ਨਹੀਂ ਕਰ ਸਕਦੇ। ਤੇ ਅਜ਼ੈਦੀ ਸਾਹਿਬ, ਤੁਹਾਡਾ ਹੈ PNT ਜਿਮਖਾਨਾ ਕਲੱਬ ਜਿਹੜਾ ਹੈ, ਬੜਾ ਲਾਹੌਰ ਦਾ ਇੱਕ ਮੰਨਿਆ ਤੰਨਿਆ ਜਿਮਖਾਨਾ ਕਲੱਬ ਹੈ, ਇਹ ਹੁਣ ਵੀ ਤੁਸੀਂ ਇਹਨੂੰ ਚਲਾ ਰਹੇ ਹੋ ਬਕਾਇਦਾ? ਜਨਾਬ ਮੈਂ ਰੈਗੂਲਰ ਜਾਣਾ। ਫਿਲਹਾਲ ਸਾਡਾ ਨੈਟ ਅਲੀਮ ਡਾਰ ਅਕੈਡਮੀ 'ਚ ਲੱਗਦਾ ਹੈ। ਔਰ ਅੱਲਾਹ ਦਾ ਬੜਾ ਸ਼ੁਕਰ ਹੈ ਕਿ ਹਲੇ ਵੀ ਲੜਕੇ, ਤੈਯਬ ਤਾਹਿਰ ਵੀ ਹੁਣ ਖੇਡ ਰਿਹਾ, ਹੋਰ ਕੋਈ ਅੰਡਰ 19 ਦੇ ਕਈ ਬੰਦੇ ਨੇ, ਹੋਰ ਬਸ ਦੇ ਜਿਹੜੇ ਹੈਦਰ ਸ਼ਾਹ ਇੱਕ ਲੜਕਾ ਖੇਡ ਰਿਹਾ, ਬਹੁਤ ਸਾਰੇ ਹੈ ਨੇ ਬੰਦੇ ਜਿਹੜੇ ਕਿ ਆ ਸਕਦੇ ਨੇ ਉੱਤੇ। ਔਰ ਸਾਡੀ ਉਹ ਦੇਖੋ ਨਾ ਤਾਰੀਫ ਕੀ ਹੁੰਦੀ। ਅਲੀਮ ਡਾਰ
ICC ਅੰਪਾਇਰ 3 ਵਾਰੀ ਬੈਸਟ ਅੰਪਾਇਰ ਆਫ ਦਾ ਈਅਰ PNT। ਐਹਸਾਨ ਰਜ਼ਾ ਜਿਹੜਾ ICC ਅੰਪਾਇਰ ਹੈ ਇਸ ਵੇਲੇ PNT। ਤਾਰਿਕ ਸ਼ਦੀਦ PNT। ਇਹ ਅੰਪਾਇਰੀ ਕੀਤੇ। ਇਸ ਤਰ੍ਹਾਂ ਹੀ ਰੈਫਰੀ ਅਜ਼ੀਜ਼ ਮਲਕ ਸਾਹਿਬ ਰੈਫਰੀ ਰਹੇ। ਇਸ ਤਰ੍ਹਾਂ ਹੀ ਅਥਰ ਜ਼ੈਦੀ ਸਾਹਿਬ ਮੇਰੇ ਜਿਹੜੇ ਵੱਡੇ ਭਾਈ ਸੀ ਉਹ ਵੀ ICC ਅੰਪਾਇਰ ਸੀ ਜੀ ਜੀ। ਔਰ ਵੈਸਟ ਇੰਡੀਜ਼ ਜਿੱਥੇ ਕੋਰਟਨੀ ਵਾਸਤੇ 500 ਵਿਕਟਾਂ ਲਈ ਸੀ ਉੱਥੇ ਅੰਪਾਇਰ ਸੀ। ਤੇ ਉਹ ਇੱਕ ਕ੍ਰੈਡਿਟ ਹੈਗਾ ਨਹੀਂ ਕਿ ਕੋਈ ਜਮਾ ਤਫਰੀਕ ਤੇ ਇਹੀ ਹੁੰਦੀ ਹੈ ਨਾ ਕਿ ਯਾਰ ਤੁਸੀਂ ਕੀਤਾ ਕੀ ਇੰਨੇ ਸਾਲਾਂ 'ਚ। ਤੇ ਹਾਲੇ ਵੀ ਅਸੀਂ ਇਹ ਕੋਸ਼ਿਸ਼ ਕਰਨੇ ਕਿ ਯਾਰ ਜਿਸ ਬੰਦੇ ਕੋਲ ਕਿਰਾਇਆ ਨਹੀਂ ਨਾ ਹੈਗਾ ਜਾਂ ਜਿਸ ਬੰਦੇ ਕੋਲ ਸਮਾਨ ਨਹੀਂ ਹੈਗਾ ਫਰੀ ਖੇਲੇ PNT। ਬਿਲਕੁਲ ਸਹੀ ਹੈ। ਤੇ ਜ਼ੈਦੀ ਸਾਹਿਬ ਇਹ ਤੁਸੀਂ ਅੰਪਾਇਰ ਦੀ ਗੱਲ ਕੀਤੀ, ਆਮ ਤੌਰ ਤੇ ਇਹ ਤਾਸਰ ਨਹੀਂ ਪਾਇਆ ਜਾਂਦਾ ਕਿ PNT ਦੇ ਜਿਹੜੇ ਜ਼ਿਆਦਾਤਰ ਪਲੇਅਰ ਨੇ ਉਹ ਅੰਪਾਇਰਿੰਗ ਵੱਲ ਚਲੇ ਗਏ। ਇਹਦੀ ਕੀ ਵਜ੍ਹਾ ਹੈ? ਇਹ ਖਾਲੀ ਅੰਪਾਇਰੀ ਬਣ ਨਹੀਂ ਗਏ। ਜ਼ਿਆਦਾਤਰ ਪਲੇਅਰ ਜਿਹੜੇ ਦੇਖੋ ਨਾ, ਤੁਸੀਂ ਹੁਣੇ ਨਾਂ ਲਿਆ ਅਤਰ ਜ਼ੈਦੀ ਸਾਹਿਬ ਦਾ ਨਾਂ ਲਿਆ, ਅਲੀਮ ਡਾਰ ਸਾਹਿਬ ਦੀ ਮਿਸਾਲ ਸਾਹਮਣੇ ਹੈ, ਰਸ਼ੀਦ ਸਾਹਿਬ ਦਾ ਹਸਨ ਰਜ਼ਾ। ਤੇ ਮੈਂ ਕਹਿੰਦਾ ਕੋਚ ਰਈਸ ਅਮਜਦ, ਸ਼ਾਹਿਦ ਅਸਲਮ ਸਾਹਿਬ, ਰੈਫਰੀਜ਼ ਦਾ ਵੀ ਤਾਲੁਕ PNT ਨਾਲ ਰਿਹਾ। ਜਿਸ ਸ਼ੋਬੇ 'ਚ ਅਸੀਂ ਸਮਝਦੇ ਹਾਂ ਨਾ ਕਿ ਯਾਰ ਇਹ ਬੰਦਾ ਉੱਥੇ ਜਾ ਕੇ ਫਿੱਟ ਹੋ ਜਾਏ, ਤੇ ਨਾ ਤੇ ਕਲੱਬ ਦਾ ਹੀ ਹੁੰਦਾ ਨਾ ਕਿ ਕ੍ਰਿਕਟਰ ਹੈ ਤੇ ਕ੍ਰਿਕਟ ਖੇਲੀ ਹੈ। ਇਹ ਨਹੀਂ ਹੈਗਾ ਕਿ ਖਾਲੀ ਉਸ ਪਾਸੇ ਗਿਆ ਨੇ, ਬਲਕਿ ਟੈਸਟ ਸਕੋਰਰ PNT ਦਾ ਸੀ। ਟੈਸਟ ਸਕੋਰਰ ਮਸੂਦ ਅਹਿਮਦ ਉਹ PNT ਦਾ ਸੀ, ਔਰ ਚੇਅਰਮੈਨ ਖਾਲਿਦ ਮਹਿਮੂਦ ਸਾਹਿਬ ਉਹਨਾਂ ਦਾ ਵੀ ਤਾਲੁਕ PNT ਨਾਲ ਸੀ। ਤੇ ਫਰੋਮ ਹੈਡ ਟੂ ਫੁੱਟ ਅਸੀਂ ਹਿੱਸਾ ਪਾਇਆ ਆਪਣਾ। ਜਿੱਥੇ ਵੀ ਸਾਨੂੰ ਮੌਕਾ ਮਿਲਿਆ ਨਾ ਅਸੀਂ ਕਲੱਬ ਦੀ ਕੰਟਰੀਬਿਊਸ਼ਨ ਕੀਤੀ। ਬਿਲਕੁਲ ਠੀਕ ਹੈ। ਇੱਥੇ ਵੇਲਾ ਹੋਇਆ ਹੈ ਛੋਟੇ ਜਿਹੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਇੱਕ ਦਫਾ ਫਿਰ ਜੀ ਆਇਆਂ ਨੂੰ। ਜ਼ੈਦੀ ਸਾਹਿਬ, ਤੁਹਾਨੂੰ ਬਹੁਤ ਸਾਰੀ ਦੁਨੀਆ ਸਾਰੇ ਕਪਤਾਨਾਂ ਦੇ ਕਪਤਾਨ ਕਹਿੰਦੀ ਹੈ, ਇਹ ਕੀ ਸਰ ਵਜ੍ਹਾ ਤੁਹਾਨੂੰ? ਸਰ ਮੈਂ ਚੈਨਲ ਤੇ ਹੈਗਾ ਸੀ, ਨਾਂ ਨਹੀਂ ਮੈਂ ਲੈਂਦਾ, ਤੇ ਉਹਨਾਂ ਨੇ ਕਿਹਾ ਜੀ ਤੁਹਾਨੂੰ ਕਪਤਾਨ, ਇਹੀ ਸਵਾਲ ਕੀਤਾ ਸੀ ਉਹਨਾਂ ਨੇ। ਮੈਂ ਕਿਹਾ ਭਾਵੇਂ ਮੁਨੀਰ ਹੁਸੈਨ ਸਾਹਿਬ ਜਿਹੜੇ ਕਮੈਂਟੇਟਰ ਸੀ ਮਾਸ਼ਾਅੱਲਾ ਪਾਕਿਸਤਾਨ ਦੇ ਨੰਬਰ 1 ਉਰਦੂ ਦੇ, ਮੈਂ ਕਿਹਾ ਜੀ ਉਹਨਾਂ ਨੂੰ ਫੋਨ ਮਿਲਾ ਲਓ, ਉਹਨਾਂ ਨੂੰ ਪੁੱਛੋ ਕਿ ਉਹਨਾਂ ਨੇ ਕਿਉਂ ਹੈਡਿੰਗ ਲਾਈ ਹੈ ਕਪਤਾਨਾਂ ਦੇ ਕਪਤਾਨ। ਅੱਛਾ। ਔਰ ਦੇਖੋ ਇਹ ਮੇਰੇ ਤੇ ਕਿਤਾਬ ਵੀ ਛਪੀ ਹੈ ਜੀ, ਇਹ ਵੀ ਕਪਤਾਨਾਂ ਕੇ ਕਪਤਾਨ, ਇਹ ਵੀ ਕਰਾਚੀ ਤੋਂ ਛਪੀ ਹੈ। ਅੱਛਾ। ਉਹਦੇ ਬਾਅਦ ਇੱਕ ਰਸਾਲਾ ਵੀ ਬਣਿਆ, ਉਹ ਵੀ ਤੇ ਉਹ ਮੁਨੀਰ ਸਾਹਿਬ जब लाइन पे आए तो उन्होंने जी पाकिस्तान के कप्तानों को मैंने देखा है ज़ैदी साहब को कप्तान जी कहते हुए, तो फिर कप्तानों का कप्तान कौन हुआ? जब पाकिस्तान का कप्तान इनको कप्तान जी कह रहा है तो कप्तानों का कप्तान वही है जी। थोड़ी जी होंगे ना पता इज़्ज़त मंत शावत ज़िल्लम, अगर तुसी किसी दे मिट्टी सुटना चाहो ना अल्लाह मियाँ ना चाहे तो नहीं होती। तो शुक्र है देखो ना तुसी हुण कहो जी मेरी ਲੈਂਡ ਕਰੂਜ਼ਰਾਂ ਹੋਣੀਆਂ ਚਾਹੀਦੀਆਂ, ਫੜਾਂ ਦੇ ਇੱਜ਼ਤ ਤੇ ਬੰਦਾ ਸਾਈਕਲ ਤੇ ਵੀ ਦਿੰਦਾ। ਪੂਰੇ ਕੈਰੀਅਰ ਦੇ ਵਿੱਚ ਬੜਾ ਕ੍ਰਿਕਟਰਸ ਦੇ ਨਾਲ ਬਹੁਤ ਜ਼ਿਆਦਾ ਕਰੀਬੀ ਤਾਲੁਕ ਰਿਹਾ, ਤੇ ਕ੍ਰਿਕਟਰਸ ਦੇ ਹਵਾਲੇ ਨਾਲ ਕੋਈ ਐਸੀ ਚੀਜ਼, ਕੋਈ ਐਸੀ ਗੱਲ ਜਿਹੜੀ ਅੱਜ ਵੀ ਯਾਦ ਰਹਿ ਗਈ ਹੋਵੇ ਕਿਸੇ ਖਾਸ ਕ੍ਰਿਕਟਰ ਦੇ ਹਵਾਲੇ ਨਾਲ? ਸਰ ਕ੍ਰਿਕਟਰ ਕੀ ਅੱਲਾ ਦੀ ਮਿਹਰਬਾਨੀ ਨਾਲ ਮੇਰਾ ਸਿਆਸਤਦਾਨਾਂ ਨਾਲ ਵੀ ਤਾਲੁਕ ਰਿਹਾ। ਉਹ ਸਿਆਸਤਦਾਨਾਂ ਨਾਲ ਵੀ ਪੁੱਛਣੇ ਆ ਤੁਹਾਨੂੰ? ਨਵਾਜ਼ ਸ਼ਰੀਫ ਸਾਹਿਬ ਮੈਂ ਪੁੱਛਣਾ ਸੀ ਉਹੀ ਉਹਨਾਂ ਕੋਲ। ਇਕੱਠੀ ਕ੍ਰਿਕਟ ਖੇਲਦੇ ਰਹੇ ਨੇ। ਅੱਛਾ। ਹਾਂ, ਮਿਆਂ ਅਸਲਮ ਇਕਬਾਲ ਖੇਲਦਾ ਰਿਹਾ, ਬਹੁਤ ਸਾਰੇ ਬੰਦੇ ਖੇਲਦੇ ਰਹੇ ਨੇ। ਜ਼ਬਰਦਸਤ। ਔਰ ਉਹ ਵਾਕਈ ਬੜੇ ਸ਼ੌਕੀਨ ਸੀ ਕ੍ਰਿਕਟ ਖੇਲਣ। ਨਵਾਜ਼ ਸ਼ਰੀਫ ਸਾਹਿਬ ਬਹੁਤ ਸ਼ੌਕੀਨ ਸੀ, ਜਿਹੜੀ ਗੱਲ ਹੈ। ਤੁਸੀਂ ਉਹਨਾਂ ਦੇ ਨਾਲ ਕ੍ਰਿਕਟ ਖੇਲੀ ਹੈ? ਜੀ ਕ੍ਰਿਕਟ ਠੀਕ ਖੇਲੀ ਹੈ। ਅੱਛਾ। ਔਰ ਉਹਨਾਂ ਨੇ ਫਸਟ ਕਲਾਸ ਦਾ ਮੈਚ ਵੀ ਖੇਲਿਆ। ਹਾਂਜੀ ਹਾਂਜੀ, ਰੇਲਵੇ ਵੱਲੋਂ ਜਿਹੜੇ ਸਪੀਕਰ ਨੇ ਇਸ ਵੇਲੇ ਉਹਨਾਂ ਨੂੰ ਬੜਾ ਸ਼ੌਕ ਸੀ। ਅੱਛਾ, ਸਰਦਾਰ ਆਜ਼ਾਦ ਸਾਦਤ ਉਹਨਾਂ ਨਾਲ ਵੀ ਸਾਡਾ ਬੜਾ ਤਾਲੁਕ ਸੀ। ਅੱਛਾ। ਤੇ ਕਾਫੀ ਮੀਆਂ ਆਮਰ ਸਾਹਿਬ ਨਾਲ ਕ੍ਰਿਕਟ ਦੇ ਹਵਾਲੇ ਨਾਲ ਬਹੁਤ ਬਹੁਤ ਤਾਲੁਕ ਸੀ। ਅੱਛਾ ਜ਼ੈਦੀ ਸਾਹਿਬ, ਤੁਹਾਡੇ ਘਰ ਟੀਮਾਂ ਵੀ ਬੜੀਆਂ ਆਉਂਦੀਆਂ ਰਹੀਆਂ, ਗੈਰ ਮੁਲਕੀ ਟੀਮਾਂ ਦਾ ਵੀ ਬੜਾ ਆਉਣਾ ਜਾਣਾ ਰਿਹਾ ਹੈ, ਖਾਸ ਤੌਰ ਤੇ ਵੈਸਟ ਇੰਡੀਜ਼ ਦੀ ਟੀਮ ਦਾ ਹਵਾਲਾ ਬੜਾ ਦਿੱਤਾ ਜਾਂਦਾ ਹੈ। ਸਰ ਜੀ ਬੜੇ ਖੁਸ਼ਕਿਸਮਤ ਮੈਂ ਸਮਝਦਾ ਆਪਣੇ ਆਪ ਨੂੰ। ਮੁਰਲੀਧਰਨ ਇੱਥੇ ਆਇਆ, ਵੈਸਟ ਇੰਡੀਜ਼ ਦੇ ਬਹੁਤ ਸਾਰੇ ਪਲੇਅਰ ਆਏ, ਵਸੀਮ ਅਕਰਮ ਵਕਾਰ ਯੂਨਸ ਰਸ਼ੀਦ ਇੱਥੇ ਘਰ ਦੇ ਬੰਦੇ ਸੀ, ਸ਼ਾਹਿਦ ਅਫਰੀਦੀ ਬਹੁਤ ਦਫਾ ਆਏ ਨੇ, ਸ਼ਾਇਬ ਅਖਤਰ ਸਾਹਿਬ, ਬੜੀ ਇੱਕ ਅੱਲਾ ਦਾ ਕਰਮ ਹੈ। ਮੈਂ ਦੱਸ ਰਿਹਾ ਨਾ ਕਿ ਜਦੋਂ ਵੈਸਟ ਇੰਡੀਜ਼ ਨੂੰ ਮੈਂ ਬੜੀ ਮੁਸ਼ਕਿਲ ਨਾਲ ਲੈ ਕੇ ਆਇਆ, ਪੂਰਾ ਵਾਕਿਆ ਮੈਂ ਛੱਡ ਦੇਣਾ, ਮੈਂ ਘਰ ਲੈ ਕੇ ਆਇਆ ਦਹਾਨਾ ਜਗ੍ਹਾ, ਠੀਕ ਹੈ, ਉਹ ਮੈਂ ਬਿਠਾਇਆ ਉਹਨਾਂ ਨੂੰ, ਤੇ ਐਮਬਰੋਜ਼ ਤੇ ਪੀਟਰਸਨ ਬੈਠੇ ਸੀ ਨੁੱਕਰ ਤੇ ਮੇਰੀ ਬੇਟੀ ਸ਼ਾਦੀ ਮਾਸ਼ਾਅੱਲਾ ਉਹਦੇ 3 ਬੱਚੇ ਨੇ ਹੁਣ, ਤੇ ਮੇਰੀ ਭਾਈ ਦੀ ਬੇਟੀ ਉਹ ਵੀ ਮਾਸ਼ਾਅੱਲਾ ਹੁਣ ਇਸ ਵੇਲੇ ਬੜੇ ਕੰਮ 'ਤੇ ਹੀ ਹੈ। ਤੇ ਉਹਨੂੰ ਮੈਂ ਲੈ ਕੇ ਅੰਦਰ ਗਿਆ ਕਿ तुम्हें प्लेयरों को मिलाता, तो उन्होंने यही पता ਸੀ ਕਿ ਸ਼ਾਇਦ ਅਫਰੀਦੀ, ਵਸੀਮ ਅਕਰਮ ਉਸ ਟਾਈਮ ਉਹ ਉਹਨਾਂ ਨੇ ਪਿਆਰ ਵਿੱਚ ਨਾ ਐਮਬਰੋਜ਼ ਨੇ ਕੀਤਾ ਇੰਝ ਕਰਕੇ ਨਾ ਐਸੇ ਕਰਕੇ ਦੋਵੇਂ ਬੇਹੋਸ਼ ਹੋ ਗਏ। ਉਹਨਾਂ ਨੂੰ ਮੈਂ ਅੰਦਰ ਲੈ ਕੇ ਗਿਆ, ਪਾਣੀ ਸੁੱਟਿਆ ਉਹਨਾਂ ਤੇ ਪਾ ਕੇ, ਉਹਨਾਂ ਕਿਹਾ ਪਾਪਾ ਜੀ नहीं, हमने नहीं जाना अंदर, हमने नहीं जाना पापा जी अंदर, वो तो जिन है। तो मैं कहना मकसद है प्यार सी। और यकीन करो चिकन रोस्ट, चिकन टिक्के,
ਤੇ ਖੀਰ ਦੀਆਂ ਠੂਠੀਆਂ, ਇਹ ਖਾਣਾ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਇਹੀ ਖਾਣਾ। ਲਓ ਜੀ, ਮੈਂ ਹੁਣ ਤੁਹਾਨੂੰ ਉਹ ਜਗ੍ਹਾ ਦੱਸਣਾ ਜਿੱਥੇ ਵੈਸਟ ਇੰਡੀਜ਼ ਦੇ ਪਲੇਅਰ ਵੀ ਆਉਂਦੇ ਰਹੇ ਨੇ। ਆਓ ਜੀ। ਅਜ਼ਹਰ ਜ਼ੈਦੀ ਨੇ ਸਾਨੂੰ ਉਹ ਕਮਰਾ ਵੀ ਦਿਖਾਇਆ ਜਿੱਥੇ ਪਾਕਿਸਤਾਨੀ ਖਿਲਾੜੀਆਂ ਸਮੇਤ ਵੈਸਟ ਇੰਡੀਜ਼, ਆਸਟ੍ਰੇਲੀਆ ਔਰ ਦੂਸਰੇ ਮੁਲਕਾਂ ਦੇ ਖਿਲਾੜੀ ਵੀ ਆ ਕੇ ਬਹਿੰਦੇ ਨੇ। ਉਹਨਾਂ ਨੇ ਇਸ ਕਮਰੇ ਵਿੱਚ ਸਜਾਏ ਹੋਏ ਆਪਣੇ ਅਵਾਰਡਸ ਬਾਰੇ ਵੀ ਦੱਸਿਆ। ਆਮਿਰ ਸਾਹਿਬ, ਅਸੀਂ ਅਜ਼ਹਰ ਜ਼ੈਦੀ ਸਾਹਿਬ ਦੇ ਘਰ ਮੌਜੂਦ ਹਾਂ ਇਸ ਵੇਲੇ, ਤੇ ਤੁਹਾਡਾ ਬੜਾ ਤਾਲੁਕ ਰਿਹਾ ਹੈ ਅਜ਼ਹਰ ਜ਼ੈਦੀ ਸਾਹਿਬ ਦੇ ਨਾਲ। ਕੀ ਜਾਣਦੇ ਹੋ ਤੁਸੀਂ ਅਜ਼ਹਰ ਜ਼ੈਦੀ ਸਾਹਿਬ ਦੇ ਹਵਾਲੇ ਨਾਲ? ਸਭ ਤੋਂ ਪਹਿਲੇ ਮਤਲਬ ਤੁਹਾਡਾ ਬਹੁਤ ਸ਼ੁਕਰੀਆ, ਤੁਹਾਡੇ ਚੈਨਲ ਦਾ ਬਹੁਤ ਸ਼ੁਕਰੀਆ। ਦੇਖੋ ਕਪਤਾਨ ਜੀ ਸਾਡੇ ਮਾਈ ਬਾਪ, ਉਹ ਕਪਤਾਨ ਜੀ ਉਹ ਸ਼ਖਸੀਅਤ ਨੇ ਕਿ ਪੂਰੇ ਪਾਕਿਸਤਾਨ ਵਿੱਚ ਜਿੰਨੀ ਕਲੱਬ ਕ੍ਰਿਕਟ ਦੇ ਬਾਦਸ਼ਾਹ ਨੇ ਨਾ, ਉਹ ਜ਼ੈਦੀ ਸਾਹਿਬ ਦਾ ਨਾਮ ਹੈ। ਜਿਸ ਤਰ੍ਹਾਂ ਉਹਨਾਂ ਨੂੰ ਕਲੱਬ ਕ੍ਰਿਕਟ ਚਲਾਉਣੀ ਆਉਂਦੀ ਹੈ, ਜਿਸ ਤਰ੍ਹਾਂ ਉਹਨਾਂ ਨੇ ਮੈਨੇਜਰਿੰਗ ਕੀਤੀ ਹੈ ਪਾਕਿਸਤਾਨ, ਜਿਸ ਤਰ੍ਹਾਂ ਉਹਨਾਂ ਨੇ ਆਪਣਾ ਨਾਮ ਬਣਾਇਆ, ਮੇਰੇ ਦਾ ਡਾਊਨ ਟੂ ਅਰਥ ਆਏ ਨੇ ਮੇਰੇ ਬੋਸ। ਸਾਡੇ ਤੇ ਮਾਈ ਬਾਪ ਨੇ ਸਾਡੇ ਤੇ ਜਦੋਂ ਹੁਕਮ ਕਰੇ ਅਸੀਂ ਹਾਜ਼ਰ ਹਾਂ। ਜਿੰਨੀਆਂ ਪਾਕਿਸਤਾਨ ਕ੍ਰਿਕਟ ਵਿੱਚ ਇਹਨਾਂ ਦੀ ਹਿਦਮਾਤ ਨਾ, ਮੈਂ ਜਿੱਥੋਂ ਤੱਕ ਦੇਖਣਾ ਕਿਸੇ ਦੀ ਨਹੀਂ ਹੈ। ਜਿਸ ਤਰ੍ਹਾਂ ਇਹਨਾਂ ਨੇ ਆਪਣੇ ਬੱਚਿਆਂ ਨੂੰ, ਸਾਰੇ ਵੱਡਿਆਂ ਨੂੰ ਜਿਸ ਤਰ੍ਹਾਂ ਲੈ ਕੇ ਚੱਲਦੇ ਨੇ, ਉਹ ਇਹ ਨਹੀਂ ਦੇਖਦੇ ਅਮੀਰ ਕੌਣ ਹੈ ਗਰੀਬ ਕੌਣ ਹੈ। ਤੁਹਾਨੂੰ ਹਰ ਕਾਰਕਰਦਗੀ ਨੂੰ ਦੇਖਦੇ ਨੇ, ਇਹ ਅਮੀਰੀ ਗਰੀਬੀ ਵਾਲਾ ਕੋਈ ਚੱਕਰ ਨਹੀਂ। ਮੈਂ ਕ੍ਰਿਕਟ ਖੇਡੀ ਹੈ ਤੇ ਉਹਨਾਂ ਦੀ ਬਦੌਲਤ ਹੀ ਖੇਡੀ ਜੇ, ਠੀਕ ਹੈ। ਜਿੱਥੋਂ ਮੈਂ ਕ੍ਰਿਕਟ ਸ਼ੁਰੂ ਕੀਤੀ ਉਹ PNT ਜਿਮਖਾਨਾ ਕਲੱਬ ਤੋਂ ਕੀਤੀ ਹੈ। ਮੈਨੂੰ ਕੋਈ ਨਹੀਂ ਜਾਣਦਾ ਸੀ, ਮੈਂ ਨਾ ਕੋਈ ਕ੍ਰਿਕਟ ਖੇਡੀ, ਸਿੱਧਾ ਕਪਤਾਨ ਜੀ ਦੀ ਕਲੱਬ ਵਿੱਚ ਆਇਆ PNT ਤੇ। ਇਹਨਾਂ ਦੀ ਮਿਹਰਬਾਨੀ ਹੈ, ਮੈਨੂੰ ਇੰਗਲੈਂਡ ਲੈ ਕੇ ਪਹਿਲੀ ਦਫਾ ਜਹਾਜ਼ ਹੀ ਬੈਠਾ, ਮੈਨੂੰ ਵੀ ਨਹੀਂ ਪਤਾ ਸੀ ਕਿ ਬਈ ਦਾ ਕਿਸ ਨੇ ਸੀਟ ਬੈਲਟ ਕਿਦੋਂ ਪਾਈ ਦੀ ਹੈ। ਉਹ ਸਾਨੂੰ ਉੱਥੇ ਲੈ ਗਏ, ਅਲੀਮ ਡਾਰ ਸਾਹਿਬ, ਅਸ਼ਰਫ ਅਲੀ ਸਾਹਿਬ, ਬੜੇ ਬੜੇ ਨਾਮ, ਜਵੇਦ ਮੀਆਂ ਆਜ਼ਾਦ ਵਗੈਰਾ ਸਾਰੇ। ਬੜੀ ਓਨਰ ਦੀ ਗੱਲ ਹੈ ਸਾਡੇ PNT ਕਲੱਬ ਵਾਸਤੇ, ਕਪਤਾਨ ਜੀ ਵਾਸਤੇ, ਕਿ ਸਾਰੇ ਬੰਦੇ ਸਾਡੀ ਕਲੱਬ ਦੇ ਮੈਂਬਰ ਸਨ। ਆਮਿਰ ਸਾਹਿਬ, ਜ਼ੈਦੀ ਸਾਹਿਬ ਜੈਸੀਆਂ ਸ਼ਖਸੀਅਤ ਜਿਹੜੀਆਂ ਨੇ ਇਹ ਗ੍ਰਾਸ ਰੂਟ ਲੈਵਲ ਤੋਂ ਮਿਹਨਤ ਕਰ ਰਹੇ ਨੇ ਲੋਕ ਇਹ ਵੇਲੇ, ਤੇ ਕਿਆ ਤੁਸੀਂ ਸਮਝਦੇ ਹੋ ਕਿ ਇਹਨਾਂ ਦਾ ਜਿਹੜਾ ਕਲੱਬ ਕ੍ਰਿਕਟ ਹੈ ਉਹ ਮਤਲਬ ਉਥੋਂ ਅਗਰ ਲੋਕ ਅੱਛੇ ਨਿਕਲਣਗੇ ਤੇ ਪਾਕਿਸਤਾਨ ਦੀ ਕ੍ਰਿਕਟ ਬਿਹਤਰੀ ਦੇ ਚਾਂਸਸ ਬਣਦੇ ਨੇ? ਸਰ ਤੁਹਾਡੇ ਸਾਹਮਣੇ ਮਿਸਾਲ ਬੈਠਾ ਆਮਿਰ ਨਜ਼ੀਰ, ਮੈਂ ਕੁਛ ਵੀ ਨਹੀਂ ਸਾਂ, ਕਲੱਬ ਤੋਂ ਹੀ ਬਣਿਆ ਨਾ। ਦੇਖੋ ਉਹ ਬੰਦਾ ਬੜਾ ਹੀ ਬੇਵਕੂਫ ਹੈ ਜਿਹੜਾ ਕਹੇਗਾ ਜੀ ਕਲੱਬ ਤੋਂ ਬਗੈਰ ਪਾਕਿਸਤਾਨ ਟੀਮ ਹੀ ਬੰਦਾ ਚਲੇ ਜਾਏਗਾ। ਤੁਸੀਂ ਬੇਸਿਕ ਤਾਂ ਨਹੀਂ ਜਾਣਾ, ਉਹ ਉੱਥੇ ਜਾਓਗੇ ਤਾਂ ਕੁਝ ਸਿੱਖ ਕੇ ਕ੍ਰਿਕਟਰ ਬਣੋਗੇ ਨਾ। ਇਹ ਤੁਸੀਂ ਥੋੜੀ ਕਹਿ ਦੋਗੇ ਜੀ ਆ ਜਾਓ ਮੈਨੂੰ ਸਿੱਧਾ ਪਾਕਿਸਤਾਨ ਟੀਮ ਪਾ ਦਿਓ। ਹਾਂ, ਕਿਸੇ ਵੱਡੇ ਸਾਹਿਬ ਦੀ ਸਿਫਾਰਿਸ਼ ਹੋਵੇ ਉਹ ਤਾਂ ਟੀਮ ਹੀ ਚਾਹ ਸਕਦਾ, ਮਗਰ ਜਿਹੜਾ ਉਹ ਫਿਰ ਜ਼ਲੀਲ ਹੁੰਦਾ। ਮਗਰ ਜਿਹੜਾ ਡਾਊਨ ਦੀ ਅਰਥ ਬੰਦਾ ਜੋ ਆਏਗਾ ਨਾ, ਕਪਤਾਨ ਜੈਸੀ ਸ਼ਖਸੀਅਤ ਨੇ ਜਿਸ ਤਰ੍ਹਾਂ ਬੱਚਿਆਂ ਨੂੰ ਗਰੂਮ ਕਰਾਇਆ, ਤੁਹਾਨੂੰ 40-50 ਨਾਮ ਦੱਸ ਦਿਆਂਗਾ ਹੁਣੀ ਮੈਂ। ਉਹ ਕਿਹੜੇ ਲੋਕ ਜਿਨ੍ਹਾਂ ਨੇ ਤੁਹਾਡੇ ਨਾਲ ਇੱਥੋਂ ਸਫ਼ਰ ਸ਼ੁਰੂ ਕੀਤਾ? ਦੇਖੋ ਜੀ, ਸਭ ਤੋਂ ਵੱਡੇ ਸਾਦਤ ਅਲੀ ਸਾਹਿਬ, ਅਸ਼ਰਫ ਅਲੀ ਸਾਹਿਬ, ਠੀਕ ਹੈ, ਸਈਦ ਅਨਵਰ, ਵਕਾਸ ਯੂਨਸ, ਜਵੇਦ ਮੀਆਂ ਆਜ਼ਾਦ, ਠੀਕ ਹੈ, ਮੰਜ਼ੂਰ ਲਈ ਬ੍ਰਦਰ, ਸਰ ਇਮਰਾਨ ਨਜ਼ੀਰ, ਰਜ਼ਾਕ, ਆਮਿਨ ਨਜ਼ੀਰ, ਐਹसन ਰਜ਼ਾ, ਅਲੀਮ ਡਾਰ ਜਿਹੜਾ 3 ਦਫਾ ਅੰਪਾਇਰ ਬਣਿਆ। ਇਹ ਹੋਰ ਬੜੇ ਨਾਮ ਨੇ। ਮਰਹੂਮ ਅਮੀਮ ਬਾਸ ਹੈ, ਮਰਹੂਮ ਆਸਿਮ ਬਾਟੇ ਜਿਹੜਾ ਸਕਾਟਲੈਂਡ ਨਾਲ ਵੀ ਖੇਲਿਆ ਤੋਂ ਵੀ ਖੇਲਿਆ। ਯਾਨੀ ਕਿ ਇਹ ਹੋਰ ਵੀ ਬੜੇ ਨਾਮ ਹੈਗੇ ਨੇ। ਰਹੀ ਸਮਝਦੇ ਤੁਕੀਰ ਹੈ, ਬੜੇ ਬੰਦੇ ਨੇ। ਮਸਲਾ ਹੈ ਕਿ ਇਹ ਸਭ ਕਲੱਬ ਤੋਂ ਆਏ ਨੇ। ਕਲੱਬ ਲੈਵਲ ਦੇ ਉੱਤੇ ਤੁਹਾਨੂੰ ਦੱਸਿਆ ਪੂਰੇ ਪਾਕਿਸਤਾਨ ਹੀ ਕਪਤਾਨ ਜੀ ਦਾ ਕੋਈ ਜੋੜ ਨਹੀਂ। ਕਪਤਾਨ ਜੀ ਨੇ ਜਿੰਨੀ ਖਿਦਮਾਤ ਦਿੱਤੀ ਹੈ, ਜਿੰਨਾ ਉਹਨਾਂ ਨੂੰ ਉੱਥੇ ਆਏ ਨੇ, ਉਹਦੀ ਬਦੌਲਤ ਫਿਰ ਪਾਕਿਸਤਾਨ ਕ੍ਰਿਕਟ ਟੀਮ ਦੇ ਮੈਨੇਜਰ ਬਣੇ ਨੇ। ਉੱਥੇ ਵੀ ਜਾ ਕੇ ਇਹਨਾਂ ਨੇ ਮਾਸ਼ਾਅੱਲਾ ਆਪਣਾ ਨਾਮ ਬਣਾਇਆ। ਬਿਲਕੁਲ ਸਹੀ। ਡਿਸਪਲਿਨ ਤੇ ਕਪਤਾਨ ਜੀ ਦਾ ਕੋਈ ਕੰਪਰੋਮਾਈਜ਼ ਨਹੀਂ ਹੈ। ਇਹ ਸਾਰਾ ਤੁਸੀਂ ਕ੍ਰਿਕਟ ਦੇ ਹਵਾਲੇ ਨਾਲ ਤਾਂ ਦੱਸਿਆ, ਤੇ ਬਹਿਸੀਅਤ ਇਨਸਾਨ ਕਿਸ ਤਰ੍ਹਾਂ ਦੇ ਇਨਸਾਨ ਨੇ? ਕਿਆ ਬਾਤ ਹੈ ਜੀ, ਮਾਸ਼ਾਅੱਲਾ। ਅੱਲਾ ਨੇ ਜ਼ਿੰਦਗੀ ਯਾਤੀ ਕਰੇ, ਸਾਡੇ ਸਿਰ ਤੇ ਨਾ ਸਾਇਆ ਰਵੇ। ਮੈਂ ਕਹਿੰਦਾ ਖੂਬਸੂਰਤ ਸ਼ਖਸੀਅਤ ਨੇ, ਖੂਬਸੂਰਤ ਬਾਪ ਨੇ ਹੈ। ਯਾਨੀ ਕਿ ਹਰ ਇੱਕ ਬੰਦੇ ਦਾ ਨਾ ਬੜਾ ਖਿਆਲ ਰੱਖਦੇ ਨੇ, ਤੇ ਜਿਸ ਨਾਲ ਅੱਲਾ ਇਹਨਾਂ ਨੂੰ ਇੱਜ਼ਤ ਦੇ ਰਿਹਾ, ਮੇਰੀ ਦੁਆ ਹੈ ਕਿ ਐਸੇ ਤਰ੍ਹਾਂ ਕਾਇਮ ਰਹੇ। ਜ਼ੈਦੀ ਸਾਹਿਬ ਕ੍ਰਿਕਟ ਤੋਂ ਇਲਾਵਾ ਵੀ ਖਿਲਾੜੀਆਂ ਦੀ ਸਪੋਰਟ ਕਰਦੇ ਨੇ? ਬਹੁਤ ਕਰ। ਦੇਖੋ ਜੀ, ਇਹ ਚੀਜ਼ ਦੱਸਣ ਵਾਲੀ ਨਹੀਂ ਹੁੰਦੀ, ਇਹ ਤੇ ਅੱਲਾ ਤੇ ਕਪਤਾਨ ਜੀ ਜਾਣਦੇ, ਸਿੱਧੀ ਜੀ ਗੱਲ। ਬਿਲਕੁਲ ਠੀਕ। ਬਹੁਤ ਸ਼ੁਕਰੀਆ ਆਮਿਰ ਸਾਹਿਬ ਤੁਹਾਡਾ। ਉਹਨਾਂ ਦੀ PNT ਜਿਮਖਾਨਾ ਕ੍ਰਿਕਟ ਅਕੈਡਮੀ ਦਾ ਰੁਖ ਕੀਤਾ। ਕ੍ਰਿਕਟ ਕਲੱਬ ਪਹੁੰਚਣ ਤੇ PNT ਅਕੈਡਮੀ ਔਰ ਅਲੀਮ ਡਾਰ ਅਕੈਡਮੀ ਦੇ ਖਿਲਾੜੀਆਂ ਨੇ ਸਾਡਾ ਫੁੱਲਾਂ ਨਾਲ ਇਸਤਕਬਾਲ ਕੀਤਾ। ਇਸ ਮੌਕੇ ਤੇ ਅਲੀਮ ਡਾਰ ਔਰ ਉਸਮਾਨ ਕਾਦਰ ਨੇ ਸਾਨੂੰ ਗੁਲਦਸਤਾ ਵੀ ਪੇਸ਼ ਕੀਤਾ। ਨਾਜ਼ਰੀਨ, ਅਸੀਂ ਇਸ ਵੇਲੇ ਮੌਜੂਦ ਹਾਂ ਅਜ਼ਹਰ ਜ਼ੈਦੀ ਸਾਹਿਬ ਦਾ ਜਿਹੜਾ ਕਲੱਬ ਹੈ PNT ਜਿਮਖਾਨਾ, ਉਹਦੇ ਨੈੱਟ ਦੇ ਉੱਤੇ। ਤੇ ਇੱਥੇ ਖੁਸ਼ਕਿਸਮਤੀ ਨਾਲ ਸਾਡੇ ਨਾਲ ਮੌਜੂਦ ਨੇ ਦੁਨੀਆ ਦੇ ਮਾਰੂਫ ਇੰਟਰਨੈਸ਼ਨਲ ਅੰਪਾਇਰ
ਜਨਾਬ ਅਲੀਮ ਡਾਰ ਸਾਹਿਬ ਤੇ ਦੁਨੀਆ ਦੇ ਇੱਕ ਜਾਦੂਗਰ ਬੌਲਰ ਅਬਦੁਲ ਕਾਦਰ ਸਾਹਿਬ ਦੇ ਸਾਹਿਬਜ਼ਾਦੇ ਉਸਮਾਨ ਕਾਦਰ ਸਾਹਿਬ ਵੀ ਤਸ਼ਰੀਫ ਰੱਖਦੇ ਨੇ ਤੇ ਮੈਂ ਦੋਨਾਂ ਨੂੰ ਵੀ ਖੁਸ਼ ਆਮਦੀਦ ਕਹਿਣਾ ਵਾਂ ਔਰ ਦੋਨਾਂ ਨੂੰ ਥੋੜ੍ਹੀ ਜਿਹੀ ਰਿਕੁਐਸਟ ਕਰਾਂਗਾ ਕਿ ਸਾਨੂੰ, ਕਿਉਂਕਿ ਅਸੀਂ ਅਜ਼ਹਰ ਜ਼ੈਦੀ ਸਾਹਿਬ ਦੇ ਨਾਲ ਅੱਜ ਪ੍ਰੋਗਰਾਮ ਕਰ ਰਹੇ ਹਾਂ ਆਪਣੇ ਪ੍ਰਾਹੁਣੇ ਦੇ ਵਿੱਚ, ਤੇ ਸਾਨੂੰ ਜ਼ੈਦੀ ਸਾਹਿਬ ਦੇ ਹਵਾਲੇ ਨਾਲ ਥੋੜ੍ਹਾ ਜਿਹਾ ਦੱਸਣ ਕਿ ਉਹਨਾਂ ਨੇ ਜ਼ੈਦੀ ਸਾਹਿਬ ਨੂੰ ਕਿਸ ਤਰ੍ਹਾਂ ਦਾ ਇਨਸਾਨ ਪਾਇਆ, ਕਿਸ ਤਰ੍ਹਾਂ ਦੇ ਕ੍ਰਿਕਟ ਦੇ ਹਵਾਲੇ ਨਾਲ ਖਾਸ ਤੌਰ 'ਤੇ। ਮੈਂ ਪਹਿਲੇ ਉਸਮਾਨ ਕਾਦਰ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਉਸਮਾਨ ਭਾਈ ਤੁਸੀਂ ਦੱਸੋ, ਤੁਸੀਂ ਨੌਜਵਾਨ ਖਿਲਾੜੀ ਹੋ ਤੇ ਨੌਜਵਾਨ ਖਿਲਾੜੀਆਂ ਦੇ ਨਾਲ ਜ਼ੈਦੀ ਸਾਹਿਬ ਦਾ ਰਵੱਈਆ ਕਿਸ ਤਰ੍ਹਾਂ ਦਾ ਹੁੰਦਾ ਹੈ ਔਰ ਇਹ ਕਿਸ ਤਰ੍ਹਾਂ ਉਹਨਾਂ ਨੂੰ ਪ੍ਰਮੋਟ ਕਰਦੇ ਨੇ? ਮੈਂ ਬਚਪਨ ਤੋਂ ਜਾਣਦਾ ਜ਼ੈਦੀ ਸਾਹਿਬ ਨੂੰ ਤੇ ਤੁਸੀਂ ਇਹ ਸਮਝੋ ਕਿ ਮੈਂ ਇਹਨਾਂ ਦੇ ਹੱਥ 'ਚ ਹੀ ਵੱਡਾ ਹੋਇਆ ਕਿਉਂਕਿ ਮੇਰੇ ਅੱਬੂ ਦੇ ਨਾਲ ਬੜੀ ਦੋਸਤੀ ਸੀ ਇਹਨਾਂ ਦੀ। ਤੇ ਫਿਰ ਜਦੋਂ ਕ੍ਰਿਕਟ ਵਾਲਾ ਆਇਆ ਤੇ ਜ਼ੈਦੀ ਸਾਹਿਬ ਮੈਨੇਜਰ ਸੀ ਸਾਡੇ ਬਹੁਤ ਸਾਰੀ ਟੀਮਾਂ ਦੇ ਵਿੱਚ, ਜਿਸ ਤਰ੍ਹਾਂ ਫਸਟ ਕਲਾਸ ਹੋ ਗਈ ਜਾਂ ਕੋਈ ਵੀ ਸੈਂਟਰਲ ਪੰਜਾਬ ਇੰਜ ਦੀ ਕੋਈ ਟੀਮਾਂ ਸੀ ਉਹਦੇ ਵਿੱਚ ਮੈਨੇਜਰ ਸੀ। ਤੇ ਮੈਂ ਕੁਝ ਵੀ ਨੋਟ ਕੀਤਾ ਜ਼ੈਦੀ ਸਾਹਿਬ ਦੇ ਬਾਰੇ 'ਚ ਕਿ ਇਹ ਪਲੇਅਰਾਂ ਨੂੰ ਲੈ ਕੇ ਚੱਲਦੇ ਨੇ ਆਪਣੇ ਨਾਲ, ਕਿਸੇ ਦੇ ਨਾਲ ਕੋਈ ਗੁੱਸਾ ਨਹੀਂ ਕਰਦੇ ਜਾਂ ਕੁਛ ਵੀ ਨਹੀਂ ਇਸ ਤਰ੍ਹਾਂ ਦਾ ਹੁੰਦਾ ਇਹਨਾਂ ਦਾ ਬਸ ਇਹੀ ਹੁੰਦਾ ਕਿ ਹਰ ਚੀਜ਼ ਪਿਆਰ ਨਾਲ ਜਿਹੜੀ ਹੈਗੀ ਉਹ ਕੰਪਲੀਟ ਹੋ ਜਾਵੇ ਔਰ ਸਾਰੀ ਚੀਜ਼ਾਂ ਜਿਹੜੀ ਹੈਗੀਆਂ ਨੇ ਆਰਾਮ ਨਾਲ ਸਮੂਥਲੀ ਜਿਹੜੀ ਹੈਗੀ ਉਹ ਚੱਲਣ। ਤੇ ਮੈਨੂੰ ਇੰਝ ਲੱਗਦਾ ਹੈ ਕਿ ਜ਼ੈਦੀ ਸਾਹਿਬ ਦਾ ਜਿਹੜਾ ਪਿਆਰ ਹੈਗਾ ਉਹ ਬਹੁਤ ਜ਼ਿਆਦਾ ਹੁੰਦਾ ਹੈ ਮੁੰਡਿਆਂ ਵਾਸਤੇ ਜਿਹੜੇ ਯੰਗ ਆ ਰਹੇ ਹੁੰਦੇ ਨੇ, ਜਿਨ੍ਹਾਂ ਦਾ ਯੰਗ ਟੈਲੈਂਟ ਹੁੰਦਾ ਉਹਨਾਂ ਨੂੰ ਬੜਾ ਸਪੋਰਟ ਵੀ ਕਰਦੇ ਨੇ। ਜਿਸ ਤਰ੍ਹਾਂ ਇਹਨਾਂ ਦਾ ਕਲੱਬ ਹੈਗਾ ਇੱਥੇ, ਬਹੁਤ ਸਾਰੇ ਮੁੰਡੇ ਇੰਝ ਦੇ ਨੇ ਜਿਨ੍ਹਾਂ ਨੂੰ ਇਹ ਸਪੋਰਟ ਕਰਦੇ ਨੇ ਕਿ ਅੱਗੇ ਕ੍ਰਿਕਟ ਖੇਲਣ, ਆਪਣਾ ਕਾਰ ਜਿਹੜਾ ਹੈਗਾ ਉਹ ਚਲਾਉਣ। ਤੁਸੀਂ ਟਰੈਵਲ ਵੀ ਕੀਤਾ ਜ਼ੈਦੀ ਸਾਹਿਬ ਦੇ ਨਾਲ, ਤੁਸੀਂ ਇਹਨਾਂ ਦੀ ਮੈਨੇਜਰਸ਼ਿਪ ਦੇ ਵਿੱਚ ਖੇਲੇ ਵੀ, ਤੇ ਇਹ ਡਿਸਿਪਲਿਨ ਦੇ ਬਾਰੇ 'ਚ ਸੁਣਿਆ ਕਿ ਬੜੇ ਸਖਤ ਨੇ। ਤੁਸੀਂ ਕੀ ਮਹਿਸੂਸ ਕੀਤਾ ਕਿ ਨੌਜਵਾਨ ਖਿਲਾੜੀ ਜਿਹੜੇ ਨੇ ਖਾਸ ਤੌਰ 'ਤੇ ਉਹ ਇਹਨਾਂ ਦੇ ਡਿਸਿਪਲਿਨ ਤੋਂ ਤੰਗ ਤਾਂ ਨਹੀਂ ਸਨ ਆ ਜਾਂਦੇ? ਨਹੀਂ, ਬਿਲਕੁਲ ਵੀ ਨਹੀਂ। ਜ਼ੈਦੀ ਸਾਹਿਬ ਹਮੇਸ਼ਾ ਟੂਰਨਾਮੈਂਟ ਸਟਾਰਟ ਹੋਣ ਤੋਂ ਪਹਿਲੇ ਗੱਲ ਕਰਦੇ ਸੀ ਕਿ ਡਿਸਿਪਲਿਨ ਤੇ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ। ਤੇ ਮੋਸਟਲੀ ਇੰਝ ਹੀ ਹੁੰਦਾ ਸੀ ਕਿ ਲੜਕੇ ਬਿਲਕੁਲ ਵੀ ਤੰਗ ਨਹੀਂ ਕਰਦੇ ਸੀ। ਮੇਰੇ ਹੁੰਦੇ ਹੋਏ ਇੱਕ ਆधी ਦਫਾ ਇੰਝ ਹੀ ਹੋਇਆ ਹੋਗਾ ਕਿ ਕਿਸੇ ਬੱਚੇ ਨੂੰ ਇਹਨਾਂ ਨੇ ਥੋੜ੍ਹਾ ਜਿਹਾ ਸਖਤ ਰਵੱਈਆ ਪੇਸ਼ ਕੀਤਾ, ਕਿਉਂਕਿ ਜਦੋਂ ਤੁਸੀਂ ਪ੍ਰੋਫੈਸ਼ਨਲਿਜ਼ਮ ਖੇਲ ਰਹੇ ਹੁੰਦੇ ਹੋ, ਪ੍ਰੋਫੈਸ਼ਨਲ ਕ੍ਰਿਕਟ ਖੇਡ ਰਹੇ ਹੁੰਦੇ ਹੋ, ਤੇ ਉਹਦੇ ਵਿੱਚ ਇਹ ਨਹੀਂ ਹੁੰਦਾ, ਕੋਈ ਐਕਸਕਿਊਜ਼ ਨਹੀਂ ਹੁੰਦਾ। ਤੇ ਜ਼ੈਦੀ ਸਾਹਿਬ ਪਹਿਲੇ ਹੀ ਦੱਸ ਦਿੰਦੇ ਸੀ ਕਿ ਇਹ ਜਿਹੜੀ ਚੀਜ਼ ਹੈ ਕਿ ਮੈਂ ਇਹਦੇ ਵਿੱਚ ਕੰਪਰੋਮਾਈਜ਼ ਨਹੀਂ ਕਰਾਂਗਾ, ਬਾਕੀ ਜੋ ਤੁਸੀਂ ਮਰਜ਼ੀ ਮੈਨੂੰ ਕਹੋ ਮੈਂ ਉਹਦੇ ਵਿੱਚ ਤੁਹਾਡਾ ਸਾਥ ਦੇਣ ਵਾਸਤੇ ਤਿਆਰ ਹਾਂ। ਬਟ ਇੱਕ ਚੀਜ਼ ਦੇ ਹਮੇਸ਼ਾ ਸਭ ਦੇ ਵਾਸਤੇ ਹੋਣੀ ਚਾਹੀਦੀ, ਉਹ ਡਿਸਿਪਲਿਨ, ਤੇ ਉਹਦੇ ਤੇ ਕੰਪਰੋਮਾਈਜ਼ ਨਹੀਂ ਕਰਦੇ ਸੀ ਜ਼ੈਦੀ ਸਾਹਿਬ। ਤੇ ਜਿਸ ਵੇਲੇ ਕਦੀ ਮਤਲਬ ਖੁਦਾ ਨਾ ਖਾਸਤਾ ਮੈਚ ਪਾਕਿਸਤਾਨ ਦੀ ਟੀਮ ਹਾਰ ਜਾਂਦੀ ਸੀ ਤੇ ਇਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੁੰਦਾ ਸੀ ਖਿਲਾੜੀਆਂ ਦੇ ਨਾਲ? ਜ਼ਾਹਿਰ ਜੀ ਗੱਲ ਹੈ ਕਿ ਜ਼ੈਦੀ ਸਾਹਿਬ ਐਜ਼ ਅ ਮੈਨੇਜਰ ਆਪਣੀ ਡਿਊਟੀ ਪੂਰੀ ਕਰਦੇ ਸੀ, ਕਿਉਂਕਿ ਐਜ਼ ਅ ਟੀਮ ਅਗਰ ਦੇਖਿਆ ਜਾਏ ਤੇ ਟੀਮ ਮੈਨੇਜਰ ਦਾ ਇੱਕ ਆਪਣਾ ਰੋਲ ਹੈ, ਕੋਚ ਦਾ ਆਪਣਾ ਰੋਲ ਹੈ, ਤੇ ਉਹ ਆਪਣਾ ਰੋਲ ਜਿਹੜਾ ਹੈਗਾ ਉਹ ਆਪਣਾ ਖੂਬ ਹੀ ਨਿਭਾਉਂਦੇ ਸੀ ਜ਼ੈਦੀ ਸਾਹਿਬ। ਕੀ ਸਮਝਦੇ ਹੋ ਕਿ ਜ਼ੈਦੀ ਸਾਹਿਬ ਦਾ ਜਿਹੜਾ ਕਿਰਦਾਰ ਹੈ, ਉਹਨਾਂ ਦਾ ਜਿਹੜਾ ਰਵੱਈਆ ਹੈ, ਉਹਨਾਂ ਦੀ ਜਿਹੜੀ ਅਚੀਵਮੈਂਟਸ ਨੇ ਉਹ ਪਾਕਿਸਤਾਨੀ ਕ੍ਰਿਕਟ ਵਾਸਤੇ ਮੁਸਤਕਬਲ 'ਚ ਵੀ ਫਰੂਟਫੁਲ ਸਾਬਤ ਹੋ ਸਕਦੀਆਂ ਨੇ? ਬਿਲਕੁਲ, ਜ਼ੈਦੀ ਸਾਹਿਬ ਦੀ ਬੜੀ ਖਿਦਮਤ ਨੇ ਪਾਕਿਸਤਾਨ ਟੀਮ ਵਾਸਤੇ, ਪਾਕਿਸਤਾਨ ਦੇ ਵਾਸਤੇ, ਪਾਕਿਸਤਾਨ ਕ੍ਰਿਕਟ ਬੋਰਡ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ ਜ਼ੈਦੀ ਸਾਹਿਬ ਨੇ। ਔਰ ਇਹ ਬੜੀ ਲਾਈਫ ਟਾਈਮ ਅਚੀਵਮੈਂਟ ਹੁੰਦੀਆਂ ਨੇ ਕਿ ਜਿਹੜੀ ਬਹੁਤ ਸਾਰੀ ਜ਼ੈਦੀ ਸਾਹਿਬ ਦੇ ਕੋਈ ਇੱਕ ਟੂਰ ਨਹੀਂ ਹੈਗਾ, ਜ਼ੈਦੀ ਸਾਹਿਬ ਦੇ ਕੋਈ ਮਤਲਬ 40 45 50 ਟੂਰ ਨੇ। ਮੇਰਾ ਖਿਆਲ ਹੈ ਕਿ PCB ਨੂੰ ਟਰਸਟ ਹੈਗਾ ਸੀ ਜ਼ੈਦੀ ਸਾਹਿਬ ਦੇ ਉੱਤੇ, ਤੇ ਇਸ ਕਰਕੇ ਇਹ ਕਾਫੀ ਲੰਬਾ ਜਿਹੜਾ ਹੈਗਾ 40 50 ਟੂਰ ਜਿਹੜੇ ਹੈਗੇ ਨੇ ਜਾਂ ਕਿਸੇ ਵੀ ਟੀਮ ਦੇ ਨਾਲ ਜ਼ੈਦੀ ਸਾਹਿਬ ਟਰੈਵਲ ਕਰਦੇ ਨੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਉਸਮਾਨ ਕਾਦਰ ਸਾਹਿਬ। ਸਾਡੇ ਨਾਲ ਮੌਜੂਦ ਨੇ ਇੰਟਰਨੈਸ਼ਨਲ ਅੰਪਾਇਰ ਅਲੀਮ ਡਾਰ ਸਾਹਿਬ। ਅਲੀਮ ਡਾਰ ਸਾਹਿਬ ਇੱਕ ਲੀਜੈਂਡ ਆਦਮੀ, ਇਨਸਾਨ ਅਜ਼ਹਰ ਜ਼ੈਦੀ ਸਾਹਿਬ, ਤੇ ਉਹਨਾਂ ਦੇ ਬਾਰੇ 'ਚ ਇੱਕ ਲੀਜੈਂਡ ਅੰਪਾਇਰ ਅਲੀਮ ਡਾਰ ਸਾਹਿਬ ਕੀ ਕਹਿ ਸਕਦੇ ਨੇ? ਮੇਰੀ ਜ਼ੈਦੀ ਸਾਹਿਬ ਨਾਲ ਜਿਹੜੀ ਐਸੋਸੀਏਸ਼ਨ ਹੈ, ਉਹਨਾਂ ਦੀ ਫੈਮਿਲੀ ਨਾਲ ਐਸੋਸੀਏਸ਼ਨ ਨੂੰ ਤਕਰੀਬਨ 43 ਸਾਲ ਹੋ ਗਏ ਨੇ ਜੀ, ਔਰ ਬਹੁਤ ਵੱਡਾ ਅਰਸਾ ਹੈਗਾ। ਮੈਨੂੰ ਯਾਦ ਹੈ ਮੈਂ ਗੁਜਰਾਂਵਾਲਾ ਤੋਂ ਲਾਹੌਰ ਆਇਆ, ਕ੍ਰਿਕਟਰ ਬਣਨ ਆਇਆ ਸੀ ਮੈਂ, ਕਿ ਮੇਰੀ ਖੁਆਇਸ਼ ਸੀ ਕਿ ਮੈਂ ਕ੍ਰਿਕਟਰ ਬਣ ਕੇ ਪਾਕਿਸਤਾਨ ਨੂੰ ਦਾ ਨਾਮ ਰੋਸ਼ਨ ਕਰਾਂ। ਤੇ ਲੱਕੀਲੀ ਮੇਰੀ ਮੁਲਾਕਾਤ ਜ਼ੈਦੀ ਸਾਹਿਬ ਨਾਲ ਹੋਈ। PNT ਜਿਮਖਾਨਾ ਮੈਂ ਜੁਆਇਨ ਕੀਤੀ। ਮੈਂ ਸਮਝਣਾ ਮੇਰੀ ਉਹ ਲਾਈਫ ਦਾ ਟਰਨਿੰਗ ਪੁਆਇੰਟ ਸੀ, PNT ਜਿਮਖਾਨਾ ਜੁਆਇਨ ਕਰਨਾ ਔਰ ਜ਼ੈਦੀ ਸਾਹਿਬ ਦਾ ਮਿਲਣਾ। PNT ਜਿਮਖਾਨਾ ਜੁਆਇਨ ਕਰਨ ਦੇ ਬਾਅਦ ਸਭ ਤੋਂ ਪਹਿਲੇ ਮੈਂ ਫਸਟ ਕਲਾਸ ਖੇਲੀ, ਅੱਲਾ ਦਾ ਸ਼ੁਕਰ ਹੈ। ਔਰ ਉਹਦੇ ਬਾਅਦ ਮੈਂ ਅੰਪਾਇਰਿੰਗ ਤਰਫ ਆਇਆ, ਉਹ ਵੀ ਜ਼ੈਦੀ ਸਾਹਿਬ ਦੀ ਮਿਹਰਬਾਨੀ ਹੈ। ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਬੰਦੇ ਨੂੰ ਕ੍ਰਿਕਟ ਬੋਰਡ 'ਚ ਬੁਲਾਉਣ
ਔਰ ਕਲੱਬ ਕ੍ਰਿਕਟ ਦੀ ਕੀ ਇੰਪਰੂਵਮੈਂਟ ਹੋ ਸਕਦੀ ਹੈ। ਜਿਸ ਤਰ੍ਹਾਂ ਅਸੀਂ ਆਪਣਾ ਮਕਾਮ ਖੋ ਦਿੱਤਾ ਹੈ ਜਿਹੜਾ ਹੈਗਾ ਕਿ ਕਲੱਬ ਕ੍ਰਿਕਟ ਦਾ, ਤਾਂ ਇਸ ਤੋਂ ਅੱਛਾ ਬੰਦਾ ਕੀ ਹੋ ਸਕਦਾ ਕਿ ਉਹਨਾਂ ਨੂੰ ਬੁਲਾਉਣ, ਕਲੱਬ ਕ੍ਰਿਕਟ ਕਿਸ ਤਰ੍ਹਾਂ ਇੰਪਰੂਵ ਹੋ ਸਕਦੀ ਹੈ, ਮੁੰਡੇ ਕਿਸ ਤਰ੍ਹਾਂ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰ ਸਕਦੇ ਨੇ। तो ही इज़ द मैन, इनको बुलाना चाहिए था जी। और मैं ये समझना कि पाकिस्तान क्रिकेट बोर्ड ਨੂੰ नहीं, पाकिस्तान गवर्नमेंट ऑफ पाकिस्तान ਨੂੰ ਚਾਹੀਦਾ ਕਿ ਇਸ ਤਰ੍ਹਾਂ ਬੰਦੇ ਨੇ ਜਿਨ੍ਹਾਂ ਨੇ ਪਾਕਿਸਤਾਨ ਨੂੰ ਇਤਨਾ ਟੈਲੈਂਟ ਦਿੱਤਾ ਹੈ, ਇੰਨੇ ਲੋਕ ਦਿੱਤੇ ਨੇ, ਤੇ ਇਹੋ ਜਿਹੇ ਬੰਦੇ ਨੂੰ ਪ੍ਰਾਈਡ ਪਰਫਾਰਮੈਂਸ ਮਿਲਣਾ ਚਾਹੀਦਾ। ਤੁਹਾਨੂੰ ਅੰਪਾਇਰਿੰਗ ਵੱਲ ਵੀ ਜ਼ੈਦੀ ਸਾਹਿਬ ਹੀ ਲੈ ਕੇ ਆਏ ਸਨ। ਬਿਲਕੁਲ ਜੀ, ਕਿਉਂਕਿ ਮੈਂ ਕ੍ਰਿਕਟਰ ਬਣਾਇਆ ਸੀ ਤੇ ਮੈਂ ਘਰ ਵਾਲਿਆਂ ਨੂੰ ਰਿਕੁਐਸਟ ਕਰਕੇ ਆਇਆ ਸੀ ਕਿ ਮੈਨੂੰ ਲਾਹੌਰ ਜਾਣ ਦਿਓ, ਮੈਂ ਇਨਸ਼ਾਅੱਲਾ ਪਾਕਿਸਤਾਨ ਦਾ ਨਾਮ ਰੋਸ਼ਨ ਕਰਾਂਗਾ ਕ੍ਰਿਕਟਰ ਬਣ ਕੇ। ਜਦੋਂ ਮੈਂ ਦੇਖਿਆ ਕਿ ਮੈਂ ਕ੍ਰਿਕਟਰ ਨਹੀਂ ਬਣ ਸਕਦਾ, ਫਿਰ ਜ਼ੈਦੀ ਸਾਹਿਬ ਨੇ ਮੈਨੂੰ ਮਸ਼ਵਰਾ ਦਿੱਤਾ ਕਿਉਂ ਨਾ ਇਸ ਪ੍ਰੋਫੈਸ਼ਨ ਵਿੱਚ ਆਓ, ਅੰਪਾਇਰਿੰਗ ਵਿੱਚ। ਤੋ ਮੈਨੂੰ ਇਹ ਉਮੀਦ ਨਹੀਂ ਸੀ ਕਿ ਮੈਂ ਇੱਕ ਸਾਲ ਵਿੱਚ ਮੈਂ ਇੰਟਰਨੈਸ਼ਨਲ ਅੰਪਾਇਰ ਬਣ ਜਾਵਾਂਗਾ। ਤੋ ਇਹਨਾਂ ਦੀ ਨਜ਼ਰ ਸੀ ਕਿ ਜਿਸਨੀ ਮਾਸ਼ਾਅੱਲਾ ਇਹਨਾਂ ਨੇ ਪਾਕਿਸਤਾਨ ਨੂੰ ਟੈਲੈਂਟ ਦਿੱਤਾ ਮਾਸ਼ਾਅੱਲਾ। ਮੈਂ ਸਮਝਦਾ PND ਜਿਮਖਾਨਾ ਇੱਕ ਪੂਰੀ ਇੱਕ ਅਕੈਡਮੀ ਹੈ ਪਾਕਿਸਤਾਨ ਦੀ, ਜਿੱਥੇ ਬੱਚੇ ਮੁਖਤਲਿਫ ਸ਼ੋਬੇ ਜਾ ਕੇ ਪਾਕਿਸਤਾਨ ਦਾ ਉਹਨਾਂ ਨੇ ਨਾਮ ਰੋਸ਼ਨ ਕੀਤਾ ਮਾਸ਼ਾਅੱਲਾ। ਡਾਕਟਰ ਸਾਹਿਬ, PNT ਜਿਮਖਾਨਾ ਨੂੰ ਪਾਕਿਸਤਾਨ ਦੀ ਕ੍ਰਿਕਟ ਨਰਸਰੀ ਵੀ ਕਿਹਾ ਜਾਂਦਾ ਹੈ, ਇਹ ਸੱਚ ਹੈ? ਬਿਲਕੁਲ ਜੀ, ਇਹਦੇ 'ਚ ਮੈਂ ਸ਼ੁਕਰੀਆ ਅਦਾ ਕਰਨਾ ਚਾਹੂँਗਾ ਫਿਰ PNT ਜਿਮਖਾਨਾ ਦਾ, ਕਿਉਂਕਿ PNT ਜਿਮਖਾਨਾ ਦਾ ਇੱਕ ਰੂਲ ਸੀ ਕਿ ਜਿਹੜਾ ਵੀ ਕੈਪਟਨ ਹੁੰਦਾ ਸੀ ਜੀ, ਉਹਦੇ ਅੰਡਰ ਜਿਹੜਾ ਵੀ ਟੈਸਟ ਕ੍ਰਿਕਟਰ ਆ ਜਾਏ, ਕੈਪਟਨ ਉਹੀ ਰਹੇਗਾ ਜਿਹੜਾ ਉਹਨਾਂ ਨੇ ਅਪਾਇੰਟ ਕੀਤਾ ਹੁੰਦਾ ਸੀ। ਤੇ ਮੈਂ ਕਾਫੀ ਦੇਰ PNT ਜਿਮਖਾਨਾ ਦਾ ਕੈਪਟਨ ਰਿਹਾ। ਉਹਦੇ ਵਿੱਚ ਮੇਰੇ ਅੰਡਰ ਅਬਦੁਲ ਰਜ਼ਾਕ ਖੇਲਿਆ, ਮੇਰੇ ਅੰਡਰ ਇਮਰਾਨ ਨਜ਼ੀਰ ਖੇਲਿਆ, ਅਸ਼ਰਫ ਅਲੀ, ਸਾਦ ਅਲੀ ਮੇਰੇ ਅੰਡਰ ਖੇਲੇ, ਫਿਰ ਸਈਦ ਅਨਵਰ ਮੇਰੇ ਅੰਡਰ ਖੇਲਿਆ, ਜਵੇਦ ਮੀਆਂ ਆਜ਼ਾਦ ਮੇਰੇ ਅੰਡਰ ਖੇਲੇ। ਤੋ ਮੈਂ ਸਮਝਣਾ ਬੜੀ, ਜਿਸ ਤਰ੍ਹਾਂ ਉਸਮਾਨ ਕਾਦਰ ਨੇ ਵੀ ਗੱਲ ਕੀਤੀ ਸੀ ਡਿਸਿਪਲਿਨ ਦੀ, तो जी मैं इस क्लब जी मेन चीज़ देखी है डिसिपलिन देखा, और माशाल्लाह खुद भी बड़े बहुत बड़े डिसिपलिन कभी इन्होंने कंप्रोमाइज़ नहीं किया कभी इन्होंने, और इसलिए माशाल्लाह हाँ साड़ी इस क्लब का इतना बड़ा नाम है। ਡਾਕਟਰ ਸਾਹਿਬ, ਤੁਸੀਂ ਰੀਸੈਂਟਲੀ ਪਾਕਿਸਤਾਨ ਕ੍ਰਿਕਟ ਬੋਰਡ ਦੀ ਸਿਲੈਕਸ਼ਨ ਕਮੇਟੀ ਦੇ ਮੈਂਬਰ ਵੀ ਸੋ, ਤੇ ਜਿਹੜੀ ਰੀਸੈਂਟਲੀ ਪਾਕਿਸਤਾਨ ਦੀ ਸ਼ਿਕਸਤ ਹੋਈ ਵਰਲਡ ਕੱਪ ਦੇ ਵਿੱਚ, ਉਹਦੇ ਬਾਅਦ ਤੁਸੀਂ ਜਿਹੜੀ ਰਿਜ਼ਾਈਨ ਕਰਨ ਵਾਲੇ ਸੋ, ਉਹ ਪਹਿਲੇ ਅਹੁਦੇਦਾਰ ਸੋ, ਤੇ ਤੁਸੀਂ ਸਮਝਦੇ ਹੋ ਕਿ ਇਹ ਸਾਰੀ ਜਿਹੜੀ ਚੀਜ਼ ਹੈ ਤੁਹਾਡੀ ਟ੍ਰੇਨਿੰਗ ਜਿਹੜੀ ਹੈ ਉਹ ਜ਼ੈਦੀ ਸਾਹਿਬ ਵੱਲੋਂ ਹੋਈ ਹੈ, ਤੇ ਇਹ ਵੀ ਉਹਦਾ ਹੀ ਇੱਕ ਹਿੱਸਾ ਹੈ? जी बिल्कुल, मैं समझना ਇਹ ਵੀ ਬੜੇ ਇਜ਼ਾਜ਼ ਦੀ ਗੱਲ ਹੈਗੀ ਹੈ ਕਿ PND ਜਿਮਖਾਨਾ ਦੀ ਇਜ਼ਾਜ਼ ਵਾਸਤੇ ਗੱਲ ਹੈਗੀ ਕਿ PND ਜਿਮਖਾਨਾ ਦਾ ਇੱਕ ਬੰਦਾ ਪਾਕਿਸਤਾਨ ਦਾ ਨੈਸ਼ਨਲ ਸੈਕਟਰ ਵੀ ਬਣਿਆ। ਇਹਦੇ 'ਚ ਮੈਂ ਜੋ ਵੀ ਰਹਿਨੁਮਾਈ ਹੁੰਦੀ ਮੈਂ ਜ਼ੈਦ ਸਾਹਿਬ ਨਾਲ ਜ਼ਰੂਰ ਮਸ਼ਵਰਾ ਕਰਨਾ। ਔਰ ਮੈਂ ਸਮਝਣਾ ਜਿਸ ਤਰ੍ਹਾਂ ਮੈਂ ਜੁਆਇਨ ਕੀਤਾ, ਮੈंने ਰਿਕੁਐਸਟ ਨਹੀਂ ਕੀਤੀ ਸੀ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਸਿਲੈਕਸ਼ਨ ਕਮੇਟੀ 'ਚ, ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਤੇ ਮੈਂ ਉਹਦੀ ਰਿਕੁਐਸਟ 'ਤੇ ਮੈਂ ਗਿਆ। ਉਹਦੇ 'ਚ ਮੈਂ ਇਹੀ ਕਿਹਾ ਸੀ ਮੈਂ ਬਿਲਕੁਲ ਓਨੈਸਟੀ ਤਰੀਕੇ ਨਾਲ ਮੈਂ ਜੋਬ ਨੂੰ ਇਨਸ਼ਾਅੱਲਾ ਕਰਾਂਗਾ, ਔਰ ਜੋ ਵੀ ਮੇਰੀ ਇਨਪੁਟ ਹੋਏਗੀ ਮੈਂ ਦਿਆਂਗਾ। ਇਹਦੇ 'ਚ ਬੜੇ ਲੋਕਾਂ ਨੇ ਇਤਰਾਜ਼ ਵੀ ਕੀਤਾ ਕਿ ਇੱਕ ਅੰਪਾਇਰ ਸਿਲੈਕਟਰ ਕਿਸ ਤਰ੍ਹਾਂ ਬਣ ਸਕਦਾ। ਮੈਂ ਸਮਝਦਾ ਜਿੰਨੀ ਮੈਂ ਦੁਨੀਆ ਵਰਲਡ ਕਲਾਸ ਪਲੇਅਰ ਦੇਖੇ ਨੇ, ਬੈਟਸਮੈਨ ਦੇਖੇ ਨੇ, ਬੋਲਰ ਦੇਖੇ ਨੇ, ਅੰਪਾਇਰ ਬੜਾ ਕਲੋਜ਼ਲੀ ਉਹਨਾਂ ਨੂੰ ਦੇਖਦਾ ਹੈਗਾ, ਔਰ ਮੈਂ ਦੱਸ ਸਕਦਾ ਕਿ ਹਾਂ ਜੀ ਇਹ ਇਹਦੀ ਸ਼ਾਟ ਕਿੱਥੇ ਉਹਦੀ ਵੀਕ ਹੈ, ਕਿਸ ਬੋਲਰ ਦੀ ਕੀ ਵੈਰਾਈਟੀ ਹੈ, ਮੈਂ ਈਜ਼ੀਲੀ ਜੱਜ ਕਰ ਸਕਦਾ। ਤੁਸੀਂ ਬਕਾਇਦਾ ਬੜਾ ਰਾਸ ਦੇਖ ਰਹੇ ਹੋ। ਬੜੀ ਮੈਂ ਆਪਣੀ ਇਨਪੁਟ ਦਿੱਤੀਆਂ, ਔਰ ਅੱਲਾ ਦਾ ਸ਼ੁਕਰ ਹੈ ਕਈ ਚੀਜ਼ਾਂ ਡੈਫੀਨਿਟਲੀ ਜੇ ਤੁਸੀਂ ਗੱਲ ਕਰਦੇ ਕਮੇਟੀ 'ਚ, ਉੱਥੇ ਤੁਹਾਡੀ ਵੋਟਿੰਗ ਹੋ ਜਾਂਦੀ ਹੈ, ਤੁਹਾਡਾ ਵੋਟ 'ਚ ਉੱਥੇ ਕੰਮ ਨਹੀਂ ਕਰਦਾ ਜਿੱਥੇ ਬਾਕੀ ਵੋਟ ਇੱਕ ਪਾਸੇ ਹੋ ਜਾਂਦੇ ਨੇ। ਤੇ ਮੈਂ ਉਹ ਗੱਲ ਕਰਨਾ ਨਹੀਂ ਚਾਹਾਂਗਾ ਕਿੱਥੇ ਮੈਂ ਉਹਨੂੰ ਸੁਜੈਸ਼ਨ ਦਿੱਤੀਆਂ, ਮੇਰੀ ਸੁਜੈਸ਼ਨ ਨਹੀਂ ਮੰਨੀ ਗਈਆਂ। ਤੇ ਇਹਦੇ 'ਚ ਮੈਂ 15 ਮਹੀਨੇ ਸਿਲੈਕਸ਼ਨ ਕਮੇਟੀ 'ਚ ਕੰਮ ਕੀਤਾ, ਔਰ ਮੈਨੂੰ ਫਖਰ ਦੀ ਗੱਲ ਹੈਗੀ ਮੈਂ ਪਾਕਿਸਤਾਨ ਦਾ ਵਾਈਸ ਸਿਲੈਕਟਰ ਹਾਂ ਜਿਹੜਾ ਵਿਦਆਊਟ ਸੈਲਰੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਸੈਲਰੀ ਨਹੀਂ ਲਾਂਗਾ, ਔਰ ਮੈਂ ਲੇਕਿਨ ਜੋ ਵੀ ਮੈਂ ਗੱਲ ਕਰਾਂਗਾ ਮੈਂ ਪਾਕਿਸਤਾਨ ਵਾਸਤੇ ਕਰਾਂਗਾ ਜੋ ਪਾਕਿਸਤਾਨ ਦੇ ਬਿਹਤਰੀ ਵਾਸਤੇ ਹੋਏਗੀ, ਔਰ ਮੈਂ 15 ਮਹੀਨੇ ਉਹ ਕੀਤਾ। ਔਰ ਚੀਜ਼ਾਂ ਕੁਛ ਮੈਂ ਆਪਣੀ ਸੁਜੈਸ਼ਨ ਦਿੱਤੀਆਂ ਸਨ ਵਰਲਡ ਕੱਪ ਤੋਂ ਪਹਿਲੇ ਕਿ ਇਹ ਕ੍ਰਿਕਟਰ ਹੋਣੇ ਚਾਹੀਦੇ, ਇਹ ਨਹੀਂ ਜ਼ਾਹਿਰ। ਫਿਰ ਉੱਥੇ ਵੋਟਿੰਗ ਆ ਗਈ ਤੇ ਮੇਰੀ ਗੱਲ ਨਹੀਂ ਉੱਥੇ ਮੰਨੀ ਗਈ, ਤੇ ਫਿਰ ਜਦੋਂ ਇਸ ਤਰ੍ਹਾਂ ਦੀ ਕਾਰਕਰਦਗੀ ਆਈ ਕਿ ਪਾਕਿਸਤਾਨ ਟੀਮ ਸੈਮੀਫਾਈਨਲ ਤੱਕ ਨਹੀਂ ਆਈ, ਤੇ ਮੈਂ ਸਮਝਿਆ ਕਿ ਉੱਥੇ ਬਿਹਤਰ ਹੈ ਕਿ ਇਹ ਬਿਹਤਰੀਨ ਟਾਈਮ ਹੈ ਕਿ ਰਿਜ਼ਾਈਨ ਕਰਤਾ ਜਾਏ। ਲੇਕਿਨ ਅੱਲਾ ਦਾ ਸ਼ੁਕਰ ਜਿੰਨੇ ਵੀ ਮਹੀਨੇ ਮੈंने ਕੰਮ ਕੀਤਾ ਬੜੀ ਓਨੈਸਟੀ ਨਾਲ ਕੀਤਾ, ਔਰ ਪਾਕਿਸਤਾਨ ਵਾਸਤੇ ਕੀਤਾ। ਬਿਲਕੁਲ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਅਲੀਮ ਡਾਰ ਸਾਹਿਬ। ਜ਼ੈਦੀ ਸਾਹਿਬ, ਤੁਹਾਡਾ ਗੱਲਾਂ ਤੇ ਪਹਿਲੇ ਵੀ ਚੱਲ ਰਹੀਆਂ ਸਨ, ਤੇ ਇਹ ਜ਼ੈਦੀ ਸਾਹਿਬ ਸਾਡੀ ਟੀਮ ਪਿਛਲੇ ਕੁਝ ਅਰਸੇ ਤੋਂ ਇੰਡੀਆ ਤੋਂ ਮੁਸਲਸਲ ਹਾਰੀ ਜਾ ਰਹੀ ਹੈ, ਇਹਦੀ ਕੀ ਵਜ੍ਹਾ ਹੈ ਸਰ? ਸਰ ਇੰਡੀਆ ਦੀ ਗੱਲ ਨਹੀਂ ਹੈਗੀ, ਗੱਲ ਹੈਗੀ ਹੈ ਕਿ ਜਿਹੜਾ ਫੋਕਸ ਹੈ ਨਾ
ਉਹ ਹਮੇਸ਼ਾ ਕੋਸ਼ਿਸ਼ ਇਹ ਕਰਨੀ ਚਾਹੀਦੀ ਘਰੋਂ ਬੰਦਾ ਜਿੱਤਣ ਵਾਸਤੇ ਹੀ ਜਾਂਦਾ, ਇਹ ਨਹੀਂ ਜਾਂਦਾ ਕਿ ਇਹਦੇ ਕੋਲੋਂ ਹਾਰਨਾ ਉਹਦੇ ਕੋਲ ਹਾਰਨਾ। ਦੇਖੋ ਨਾ ਜਿਸ ਤਰ੍ਹਾਂ ਹੁਣ ਡਾਕਟਰ ਸਾਹਿਬ ਨੇ ਕਿਹਾ ਕਿ ਯਾਰ ਇੱਕ ਹਰ ਚੀਜ਼ ਦੀ ਇੱਕ ਪਲਾਨਿੰਗ ਹੁੰਦੀ ਹੈ, ਇੱਕ ਇਨਪੁਟ ਹੁੰਦੀ ਹੈ ਕਿ ਅਗਰ 5 ਬੰਦਿਆਂ ਦੀ ਕਮੇਟੀ ਹੈ ਤੇ 2 ਬੰਦੇ ਕੁਝ ਕਹਿ ਰਹੇ ਨੇ ਤੇ 3 ਦੀ ਮੰਨੀ ਜਾਏਗੀ। ਲੇਕਿਨ ਐਂਡ ਆਫ ਦੀ ਡੇ ਫਿਰ ਉਹੀ ਹੈਗਾ ਕਿ ਯਾਰ ਫਸਟ ਕਲਾਸ ਕ੍ਰਿਕਟ ਪਾਕਿਸਤਾਨ ਦੀ ਕਲੱਬ ਕ੍ਰਿਕਟ ਅਗਰ ਮਜ਼ਬੂਤ ਕਰਨਗੇ ਤੇ ਮਜ਼ਬੂਤ ਪਲੇਅਰ ਵੀ ਨਿਕਲਣ। ਇੰਡੀਆ ਦੇ ਇਹ ਨਹੀਂ ਕਿ ਇੰਡੀਆ ਨਹੀਂ ਹਾਰਦੀ, ਪਾਕਿਸਤਾਨ ਕੋਲੋਂ ਜਿੱਦੀ ਨਹੀਂ ਸੀ ਇੰਡੀਆ। ਸ਼ਾਰਜਾ ਉਹਨਾਂ ਨੇ ਜਾਣਾ ਬੰਦ ਕਰਤਾ ਸੀ, ਦੁਬਈ ਜਾਣਾ ਉਹਨਾਂ ਨੇ ਆਣਾ ਬੰਦ ਕਰਤਾ ਸੀ ਕਿ ਨਹੀਂ ਯਾਰ ਅਸੀਂ ਨਹੀਂ ਜਾਣਾ, ਕਿਉਂਕਿ ਹਮੇਸ਼ਾ ਹਾਰਦੇ ਸੀ। ਠੀਕ ਹੈ ਨਾ। ਔਰ ਤੁਹਾਨੂੰ ਯਾਦ ਹੋਏਗਾ ਆਖਰੀ ਗੇਂਦ ਤੇ ਵੀ ਮਿਆਂਦਾਦ ਨੇ ਛਿੱਕਾ ਮਾਰ ਕੇ ਜਿਤਾਤਾ ਸੀ ਤੇ ਉਹ ਦੌੜਦੇ ਸੀ ਇਹਨਾਂ ਕੋਲੋਂ। ਲੇਕਿਨ ਜਾਂ ਉਹਨਾਂ ਦਾ ਸਟਰਕਚਰ ਹੁਣ ਇੰਨਾ ਅੱਛਾ ਹੋ ਗਿਆ, ਜਿਸ ਤਰ੍ਹਾਂ ਹੁਣ ਦੇਖੋ ਨਾ ਬਿਗ ਬੈਸ਼ ਹੈ, ਫਲਾਂ ਹੈ, ਇੰਡੀਆ ਵਿੱਚ ਵੀ ਲੀਗਾਂ ਨੇ, ਤੇ ਕਲੱਬ ਕ੍ਰਿਕਟ ਬਿਹਤਰ ਹੋਏਗੀ, ਆਰਗੇਨਾਈਜ਼ਰ बेहतर होंगे, क्लब प्रोड्यूस अच्छे लड़के करेगी और 4 डे मैचेस खेलेगी, 3 डे मैचेस खेलेगी तो प्लेयर बनेगा। ਜ਼ੈਦੀ ਸਾਹਿਬ ਇਹ ਜਿਹੜਾ PMT ਜਿਮਖਾਨਾ ਦਾ ਨੈਟ ਤੁਸੀਂ ਲਾਉਂਦੇ ਹੋ ਤੇ ਇੱਥੇ ਕੋਈ ਮਤਲਬ ਫੀਸ ਵੀ ਲੈਂਦੇ ਹੋ ਲੋਕਾਂ ਕੋਲੋਂ? ਬਿਲਕੁਲ ਨਹੀਂ ਜੀ, ਫਿਲਹਾਲ ਡਾਕਟਰ ਸਾਹਿਬ ਨੇ ਸਾਨੂੰ ਇੱਕ ਆਨਰਰੀ ਸਮਝ ਲਓ ਇੱਜ਼ਤ ਦੇ ਤੌਰ ਤੇ, ਕਿਉਂਕਿ ਉੱਥੋਂ ਨੈਟ ਖਤਮ ਹੋ ਗਏ ਨੇ, ਸਾਨੂੰ ਨੈਟ ਮਿਲ ਰਿਹਾ ਪੰਜਾਬ ਸਪੋਰਟ ਬੋਰਡ ਵਿੱਚ। ਉਹਨਾਂ ਨੇ ਵਾਅਦਾ ਕੀਤਾ ਹੈ ਤੇ ਉਦੋਂ ਤੱਕ ਉਹਨਾਂ ਨੇ ਕਿਹਾ ਯਾਰ ਬੱਚੇ ਨਾ ਰੋਲਣ ਤੇ ਬੱਚੇ ਪ੍ਰੈਕਟਿਸ ਕਰਨ, ਤੇ ਇਹਨਾਂ ਦੀ ਮਿਹਰਬਾਨੀ ਹੈ ਕਿ ਇਹਨਾਂ ਨੂੰ ਕਿਹਾ ਜੀ ਇੱਥੇ ਨੈਟ ਲਾ ਲਿਆ ਕਰੋ। ਲਾਜ਼ਮ ਗੱਲ ਹੈ ਇਹਨਾਂ ਦੀ ਵੀ ਕਲੱਬਾਂ ਨੇ ਨਾਲ ਅਕੈਡਮੀ ਹੈ ਤੇ ਉਨੀ ਇੱਕ ਜਗ੍ਹਾ ਹੈ ਨਾ ਜਿੱਥੇ ਬੰਦਾ ਪ੍ਰੈਕਟਿਸ ਕਰ ਸਕਦਾ। ਲੇਕਿਨ ਉਹ ਕਹਿੰਦਾ ਨਾ ਹੋਪ ਫॉर द बेस्ट, ਅੱਛੇ ਵਾਸਤੇ ਉਮੀਦ ਕਰਨੀ ਚਾਹੀਦੀ ਹੈ। ਫੀਸ ਕੋਈ ਨਹੀਂ ਲੈਂਦੇ ਬੱਚੇ? ਨਹੀਂ ਬਿਲਕੁਲ ਨਹੀਂ, ਅਸੀਂ ਦਿਖਾਵੇ ਵਾਸਤੇ ਰੱਖੀ ਹੈ 1000 ਰੁਪਇਆ ਕਿ ਬੰਦਾ ਫਾਰਮ ਭਰ ਲਵੇ। ਲੇਕਿਨ ਉਹ ਵੀ ਜਿਹੜਾ ਕਵੇ ਨਾ ਕਿ ਨਹੀਂ ਤੇ ਉਹ ਕਰਨੇ, ਉਹ ਡਾਕਟਰ ਸਾਹਿਬ ਵੀ ਸਪੋਰਟ ਕਰਦੇ ਨੇ ਮਾਸ਼ਾਅੱਲਾ, ਕਾਮਰਾਨ ਸਾਬਰ ਸਾਹਿਬ ਨੇ, ਸਬਰਸ ਵਾਲੇ ਉਹ ਵੀ ਸਭ ਕਰਦੇ ਨੇ ਬੰਦੇ ਸਾਡੇ ਕੋਲ ਹੈ ਨੇ, ਇੰਗਲੈਂਡ ਤੋਂ ਕਈ ਬੰਦੇ ਕਰਦੇ ਨੇ, ਤੇ ਕੋਈ ਨਾ ਕੋਈ ਸਿਲਸਿਲਾ ਬਣ ਜਾਂਦਾ ਹੈ। ਲੇਕਿਨ ਅਸੀਂ ਗਰੀਬ ਬੰਦੇ ਜਿਹਦੇ ਕੋਲ ਨਹੀਂ ਹੈਗਾ ਨਾ ਸਮਾਨ, ਉਹਨੂੰ ਅਸੀਂ ਇਹ ਨਹੀਂ ਕਹਿ ਸਕਦਾ ਕਹਿੰਦੇ ਕਿ ਅਸੀਂ ਭਾਈ ਇੱਥੇ ਨਹੀਂ ਖੇਡ ਸਕਦੇ। ਬਿਲਕੁਲ ਠੀਕ ਹੈ ਜ਼ੈਦੀ ਸਾਹਿਬ, ਬਹੁਤ ਸਾਰੇ ਕ੍ਰਿਕਟਰਸ ਜਿਹੜੇ ਨੇ ਤੁਹਾਡੇ ਹੱਥਾਂ 'ਚੋਂ ਲੰਘ ਕੇ ਗਏ, ਤੁਹਾਡੇ ਨਾਲ ਉਹਨਾਂ ਦੇ ਜ਼ਾਤੀ ਮਰਾਸਮ ਵੀ ਨੇ, ਜ਼ਾਤੀ ਜ਼ਿੰਦਗੀ ਦੇ ਹਵਾਲੇ ਨਾਲ ਤੁਸੀਂ ਉਹਨਾਂ ਦੇ ਬਾਰੇ 'ਚ ਬਹੁਤ ਕੁਝ ਜਾਣਦੇ ਹੋ। ਕੁਝ ਇਸ ਤਰ੍ਹਾਂ ਦੇ ਕੁਝ ਵਾਕਿਆਤ ਸਾਨੂੰ ਸੁਣਾਉਣਾ ਪਸੰਦ ਕਰੋਗੇ? ਜਿਸ ਤਰ੍ਹਾਂ ਕਿ ਰਜ਼ਾਕ ਸਾਹਿਬ ਨੇ ਤੇ ਉਹਨਾਂ ਦੇ ਨਾਲ ਵੀ ਇੱਕ ਵਾਕਿਆ ਹੋਇਆ ਸੀ, ਉਹਨਾਂ ਦੀ ਕੋਈ ਸ਼ਾਦੀ ਦੇ ਹਵਾਲੇ ਨਾਲ ਵੀ, ਤੇ ਤੁਸੀਂ ਬੜੀ ਰਹਿਨੁਮਾਈ ਕੀਤੀ ਉਹਨਾਂ ਦੀ ਬਾਅਦ 'ਚੋਂ। ਫਿਰ ਬਹੁਤ ਸਾਰੀ ਚੀਜ਼ਾਂ ਨੇ ਜਿਹੜੀ ਅਸੀਂ ਬਹੁਤ ਕਹਿ ਸਕਦੇ ਹਾਂ। ਮੇਰਾ ਨਜ਼ਰੀਆ ਜ਼ਾਤੀ ਆਪਣਾ ਕਿ ਮੈਂ ਕਿਤਾਬ ਲਿਖਣਾ ਚਾਹਾਂ ਨਾ ਤੇ ਤੁਸੀਂ ਕਿਉਂ ਨਹੀਂ ਲਿਖਦੇ ਸਰ ਆਪਣੀਆਂ ਯਾਦਾਸ਼ਤਾਂ? ਗੱਲ ਪਤਾ ਕੀ ਹੈ, ਸੱਚੀ ਗੱਲ ਅਗਰ ਪੁੱਛੋ, ਅਗਰ ਤੁਹਾਡੇ ਜਿਸ ਵੇਲੇ ਤੁਸੀਂ ਰਨਿੰਗ ਹੋ ਉਸ ਵੇਲੇ ਤੁਹਾਡੇ 'ਚ ਕਰਜ ਨਹੀਂ ਹੈਗੀ ਗੱਲ ਕਰਨ ਦੀ, ਤੇ ਕਿਤਾਬ ਲਿਖ ਕੇ ਬਾਕੀਆਂ ਨੂੰ ਆਪਣੇ ਖਿਲਾਫ ਕਰਨ ਦਾ ਉਹ ਕੋਈ ਕਮਾਲ ਨਹੀਂ ਹੈਗਾ। ਫਸਟ ਦੂਸਰਾ, ਮੈਂ ਸਮਝਣਾ ਆਪਣੀ ਮੈਨੇਜਮੈਂਟ ਵਿੱਚ ਕਿ ਯਾਰ ਮੇਰੇ ਪਵਲੀਅਨ ਤੋਂ, ਮੇਰੇ ਹੋਟਲ ਤੋਂ ਇੱਕ ਖਬਰ ਬਾਹਰ ਨਾ ਜਾਏ। ਬਿਲਕੁਲ ਸਹੀ, ਠੀਕ ਹੈ ਕਿ ਯਾਰ ਖਬਰ ਗਈ ਤੇ ਫਿਰ ਮੈਨੇਜਰ ਤੇ ਆਉਂਦੀ ਨਾ ਗੱਲ, ਬਾਹਰ ਦੇ ਮੁਲਕਾਂ 'ਚ ਵੀ ਇੱਥੇ ਵੀ ਜਿਹੜੀ ਚੀਜ਼ ਹੋਏਗੀ। ਤੇ ਬਹੁਤ ਸਾਰੀ ਚੀਜ਼ਾਂ ਨੂੰ ਹਾਈਲਾਈਟ ਨਹੀਂ ਹੋਣ ਦਿੱਤਾ ਸਿਰਫ ਇਸ ਕਰਕੇ ਕਿ ਨਹੀਂ ਯਾਰ ਸਹੀ ਆਪਣੇ ਮੁਲਕ ਦੀ ਬਦਨਾਮੀ, ਆਪਣੇ ਸ਼ਹਿਰ ਦੀ ਬਦਨਾਮੀ, ਆਪਣੇ ਟੀਮ ਦੇ ਨਾਂ ਦੀ ਬਦਨਾਮੀ। ਤੇ ਰਜ਼ਾਕ ਵਗੈਰਾ ਦੇ ਵੀ ਬੰਦੇ ਤੇ ਤੁਸੀਂ ਜਾ ਕੇ ਉਹਨਾਂ ਦੇ ਇੰਟਰਵਿਊ ਲੈ ਲਓ, ਮਿਹਨਤ ਕੀਤੀ ਉਹਨਾਂ ਨੇ, 2-2 ਬੱਸਾਂ ਬਦਲ ਕੇ। ਤੇ ਜਦੋਂ ਤੁਸੀਂ ਇੱਕਦਮ ਗਲੈਮਰ ਹੀ ਚਾਹੁੰਦੇ ਹੋ ਨਾ ਕਿ ਜਿਹੜਾ ਬੰਦਾ ਇੰਡੀਆ ਜਾਂਦਾ ਔਰ ਉੱਥੇ ਫਿਲਮ ਸਟਾਰ ਉਹਨਾਂ ਨੂੰ ਮਿਲਣਾ ਸ਼ੁਰੂ ਇਹਨਾਂ ਨੇ ਉੱਥੇ ਹੀ ਹਾਂ ਅਸੀਂ ਇਸ ਕਾਬਲ ਹਾਂ, ਤੇ ਉਹ ਬੰਦੇ ਨੂੰ ਫਿਰ ਆਬਜ਼ਰਵ ਕਰਨਾ ਨਾ। ਬਹੁਤ ਸਾਰੇ ਖਿਡਾਰੀ, ਬਹੁਤ ਸਾਰੇ ਅੰਪਾਇਰ ਵੀ ਐਸੇ ਜਿਹੜੇ ਜਿਸਲੇ ਉਹਨਾਂ ਨੂੰ ਬਹੁਤ ਜ਼ਿਆਦਾ ਅਰੂਜ ਮਿਲਿਆ ਤੇ ਉਹਨਾਂ ਦੇ ਮੁਖਤਲਿਫ ਹਵਾਲੇ ਨਾਲ ਸਕੈਂਡਲ ਵੀ ਬਣਨੇ ਸ਼ੁਰੂ ਹੋ ਗਏ। ਬਿਲਕੁਲ ਐਸਾ ਹੈ, ਬੰਦੇ ਨੇ ਕਿਉਂ ਨਹੀਂ ਬੰਦੇ। ਲੇਕਿਨ ਅੱਜ ਕੱਲ੍ਹ ਮੈਂ ਨਹੀਂ ਸਮਝਦਾ ਕਿ ਜਿਸ ਤਰ੍ਹਾਂ ਬਹੁਤ ਸਾਰੀ ਚੀਜ਼ਾਂ ਸੋਸ਼ਲ ਮੀਡੀਆ ਤੇ ਆ ਜਾਂਦੀਆਂ ਨੇ ਨਾ, ਕਿ ਹਕੀਕਤ ਵਿੱਚ ਕਈ ਵਾਰੀ ਨਹੀਂ ਹੁੰਦੀਆਂ। ਮੈਂ ਖੁਦ ਇਹਦਾ ਗਵਾਹ ਹੈਗਾ ਕਿ ਬਹੁਤ ਸਾਰੀ ਚੀਜ਼ਾਂ ਜੋ ਨਹੀਂ ਕੀਤੀਆਂ ਹੁੰਦੀਆਂ, ਲੇਕਿਨ ਅਗਰ ਕਿਸੇ ਨੇ ਕੀਤੀਆਂ ਵੀ ਹੋਈਆਂ ਤੇ ਫਿਰ ਉਹਦਾ ਫਿਰ ਭੁਗਤਦਾ ਵੀ ਹੋਈਏ, ਉਹਦੀ ਫਿਰ ਰਿਪਿਊਟ ਵੀ ਉਹ ਨਹੀਂ ਹੁੰਦੀ। ਇਹਦੀ ਕੀ ਵਜ੍ਹਾ ਹੈ ਕਿ ਜਿਸਲੇ ਥੋੜਾ ਜਿਹਾ ਉਹ ਗਲੈਮਰਸ ਹੁੰਦੇ ਨੇ ਪਲੇਅਰ ਜਿਹੜੇ ਨੇ ਖਾਸ ਤੌਰ ਤੇ, ਉਹ ਫਿਰ ਮੰਫੀ ਸਰਗਰਮੀਆਂ 'ਚ ਵੀ ਚਲੇ ਜਾਂਦੇ ਨੇ? ਮੰਫੀ ਦਾ ਸਿਰਫ ਇਹ ਹੈਗਾ ਕਿ ਦੇਖੋ ਜੀ, ਅਗਰ ਕੋਈ ਬੰਦਾ ਕਿਸੇ ਨੂੰ, ਜਦੋਂ ਤੁਸੀਂ ਕਿਸੇ ਦੇ ਪਿੱਛੇ ਲੱਗਦੇ ਹੋ ਨਾ, ਤੇ ਸਭ ਤੋਂ ਪਹਿਲੇ ਪਾਕਿਸਤਾਨ ਵੇਖੋ, ਦੂਸਰੇ ਆਪਣੀ ਰੈਪੂਟੇਸ਼ਨ ਕੋ, ਤੀਸਰੇ ਆਪਣੇ ਘਰ ਦੀ ਰੈਪੂਟੇਸ਼ਨ। ਲੇਕਿਨ ਸਭ ਤੋਂ ਪਹਿਲੇ ਅਗਰ ਤੁਸੀਂ ਪਾਕਿਸਤਾਨ ਦਾ ਸੋਚੋ ਕਿ ਖਿਆਲ ਹੈ ਮੈंने ਟੂਰ ਕੀਤੇ ਨੇ, ਇੰਡੀਆ ਵੀ ਗਿਆ, ਸਾਰਾ ਕੱਪ ਵੀ ਖੇਡਿਆ, ਬਹੁਤ ਸਾਰੇ ਟੂਰ ਕੀਤੇ, ਤੇ ਤੁਹਾਡਾ ਖਿਆਲ ਹੈ ਕਿ ਉੱਥੇ ਕੋਈ ਬੰਦਾ ਨਹੀਂ ਆਏਗਾ ਸਾਨੂੰ ਮਿਲਣ? ਅਸੀਂ ਟੀਮ ਦੇ ਨਜ਼ਦੀਕ ਨਹੀਂ ਲੱਗਣ ਦਿੱਤਾ ਕਿ ਨਹੀਂ ਯਾਰ ਕੋਈ ਮਿਲਦੇ ਦੇਖ ਲਿਆ ਤੇ ਇਹ ਹੈ। ਹੁਣ ਫਿਰ ਉਹੀ ਗੱਲ ਹੈ ਕਿ ਯਾਰ ਜੋ ਮੈਨੇਜਮੈਂਟ ਦਾ ਰੋਲ ਹੋਣਾ ਚਾਹੀਦਾ ਉਹਨੂੰ ਉਹ ਅਦਾ ਕਰਨਾ ਚਾਹੀਦਾ। ਠੀਕ ਹੈ, ਸਿਲੈਕਟਰ ਦਾ ਕੰਮ ਹੈ ਟੀਮ ਦੇ ਦੇਣਾ, ਕੋਚ ਦਾ ਕੰਮ ਹੈ ਖਿਲਾਣਾ, ਲੇਕਿਨ ਹਰ ਬੰਦਾ ਫਿਰ ਜਵਾਬਦੇਹ ਹੋਣਾ ਚਾਹੀਦਾ। ਉਹਨੂੰ ਪੁੱਛੋ ਕਿ ਭਾਈਜਾਨ ਇਹ ਹੋਇਆ ਕਿਉਂ? ਬਿਲਕੁਲ ਸਹੀ, ਇਹਦਾ ਜਵਾਬ ਦਿਓ। ਬਿਲਕੁਲ ਸਹੀ। ਜਦੋਂ ਤੁਸੀਂ ਜਵਾਬ ਦਿਓਗੇ ਨਾ,
ਘੋੜੇ ਕਦੇ ਇਕੱਠੇ ਕਰ ਲਓਗੇ ਤੇ ਫਿਰ ਤੁਸੀਂ ਉਹ ਕਦੇ ਵੀ ਰਿਜ਼ਲਟ ਨਹੀਂ ਮਿਲਦਾ ਤੁਹਾਨੂੰ। ਬਿਲਕੁਲ ਠੀਕ। ਮੈਰਿਟ ਤੇ ਤੁਸੀਂ ਡੀਲ ਕਰੋ, ਮੈਰਿਟ ਤੇ ਹਰ ਬੰਦੇ ਨੂੰ ਇੱਜ਼ਤ ਤੇ ਇਤਰਾਮ ਦਿਓ, ਤੇ ਮੈਂ ਨਹੀਂ ਸਮਝਦਾ ਕੋਈ ਗਲਤੀ ਹੁੰਦੀ। ਜ਼ੈਦੀ ਸਾਹਿਬ ਬੜਾ ਮਜ਼ਾ ਆਇਆ ਤੁਹਾਡੇ ਨਾਲ ਸਾਰਾ ਦਿਨ। ਅੱਜ ਹੀ ਗੁਫ਼ਤਗੂ ਵੀ ਕੀਤੀ, ਗੱਪਸ਼ਪ ਕੀਤੀ, ਤੁਹਾਡੇ ਦੋਸਤਾਂ ਦੇ ਨਾਲ ਗੱਪਸ਼ਪ ਕੀਤੀ, ਤੁਹਾਡੇ ਹਵਾਲੇ ਨਾਲ ਬੜੀ ਮੁਫੀਦ ਗੱਲਾਂ ਸਾਨੂੰ ਪਤਾ ਲੱਗੀਆਂ, ਸਾਡੇ ਵੇਖਣ ਵਾਲਿਆਂ ਨੂੰ ਵੀ ਪਤਾ ਲੱਗੀਆਂ। ਤੇ ਅਸੀਂ ਚੁਪਾਲ ਦੇ ਪ੍ਰੋਗਰਾਮ ਪ੍ਰਾਹੁਣੇ ਦੀ ਟੀਮ ਵੱਲੋਂ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ। ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਸ਼ੁਕਰੀਆ।